ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਜਿਹੜੇ ਜੀ ਗੱਲਬਾਤ ਕਰਦੇ ਹਾਂ ਪੰਜਾਬ ਦੀ ਅਤੇ ਰਾਸ਼ਟਰ ਪੱਧਰ ਦੀਆਂ ਖਬਰਾਂ ਦੀ, ਉਹਨਾਂ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਜਿਹੜੇ ਜੀ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ, ਧੰਨਵਾਦ ਜੀ। ਅਤੇ ਸਾਡੇ ਦੱਸਦੇ ਵੀ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕੀਤਾ ਹੈ ਰਜਿੰਦਰ ਕੌਰ ਜੀ ਨੇ ਸੈਨ ਹਾਊਜ਼ੇ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਤੋਂ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਕਿਸੇ ਹੋਰ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਾਇਤਾ ਭੇਜਣਾ ਚਾਹੁੰਦੇ ਹੋ, ਉਸ ਦੇ ਲਈ ਕਾਲ ਕਰ ਸਕਦੇ ਹੋ, ਸੰਪਰਕ ਕਰ ਸਕਦੇ ਹੋ। ਨੰਬਰ 408-722 7698 408 722 7698 ਦੇ ਉੱਤੇ। ਅਤੇ ਬਲਤੇਜ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਆਪਾਂ ਸ਼ੁਰੂ ਕਰਦੇ ਹਾਂ। ਜਿਹੜੀ ਹਰਿਆਣਾ ਕਮੇਟੀ ਨੂੰ ਲੈ ਕੇ ਹੀ ਜਿਹੜਾ ਅਜੇ ਤੱਕ ਮਸਲਾ ਪੂਰਾ ਗਰਮਾਇਆ ਹੋਇਆ ਆ। 27 ਤਰੀਕ ਦਾ ਵੀ ਲੋਕ ਇੰਤਜ਼ਾਰ ਕਰੀ ਜਾਂਦੇ ਆ ਵੀ ਬਾਦਲ ਸਾਹਿਬ ਨੇ ਪਤਾ ਨਹੀਂ ਉਸ ਦਿਨ ਕਿਹੜਾ ਸੱਪ ਕੱਢਣਾ ਆ। ਅਤੇ ਨਾਲ ਜਿਹੜੀਆਂ ਜੀ ਉਹਨਾਂ ਦੀਆਂ ਸਿਆਸੀ ਮਸ਼ਕਾਂ ਜਿਹੜੀਆਂ ਜੀ ਸ਼ੁਰੂ ਹੋ ਚੁੱਕੀਆਂ ਆ। ਕੀ ਕਰਨ ਦੀ ਸੋਚ ਰਹੇ ਆ, ਕੀ ਕਰ ਸਕਦੇ ਆ, ਕੀ ਹੋ ਸਕਦਾ ਆ? ਸੱਪ ਕੱਢਣਾ ਤਾਂ ਪਤਾ ਨਹੀਂ ਕਿੰਨਾ ਕੁ, ਪਰ ਸੱਪ ਲੜਨ ਵਾਲੀ ਸਥਿਤੀ ਜਿਹੜੀ ਨਾ ਉਹ ਪੰਜਾਬੀਆਂ ਨੂੰ ਜ਼ਰੂਰ ਬਣੀ ਹੋਈ ਜੀ। ਜਿਹੜੀ ਵੱਖਰੀ ਇਹ ਕਮੇਟੀ ਬਣਨੀ ਹੈ ਜੀ, ਉਸ ਮਾਮਲੇ ਦੇ ਉੱਤੇ ਬਾਦਲ ਹੋਰੀ ਆਪਣੀ ਆਦਤ ਦੇ ਮੁਤਾਬਕ ਕੋਈ ਪੱਤਾ ਜਿਹੜਾ ਉਹ ਖੋਲ ਨਹੀਂ ਰਹੇ ਅਜੇ ਵੀ। ਜੀ ਜੀ। ਇਹ ਕਿਹਾ ਜਾ ਰਿਹਾ ਕਿ 27 ਨੂੰ ਦੱਸੂਗਾ। ਇੱਕ ਪਾਸੇ ਕਹੀ ਜਾਂਦੇ ਆ ਕਿ ਮੈਂ ਮੁੱਖ ਮੰਤਰੀ ਦਾ ਅਹੁਦਾ ਵੀ ਨਾਲ ਦੀ ਨਾਲ ਸੰਭਾਲੂਗਾ, ਨਾਲ ਦੀ ਨਾਲ ਮੋਰਚਾ ਵੀ ਲਾਊਂਗਾ ਜੀ। ਤੁਹਾਨੂੰ ਯਾਦ ਹੋਣਾ ਜਦੋਂ ਅਰਵਿੰਦ ਕੇਜਰੀਵਾਲ ਹੋਰੀ ਬਹਿ ਗਏ ਸੀਗੇ ਧਰਨੇ ਦੇ ਉੱਤੇ ਮੁੱਖ ਮੰਤਰੀ ਹੁੰਦੇ ਆ ਦਿੱਲੀ 'ਚ ਜੀ, ਬਾਦਲ ਸਾਹਿਬ ਦਾ ਸਭ ਤੋਂ ਪਹਿਲਾਂ ਬਿਆਨ ਆਇਆ ਸੀਗਾ ਕਿ ਮੁੱਖ ਮੰਤਰੀ ਕਦੀ ਧਰਨੇ ਨਹੀਂ ਲਾਉਂਦਾ ਹੁੰਦਾ ਜੀ। ਉਹਨਾਂ ਨੇ ਮੁੱਖ ਮੰਤਰੀ ਪਣਾ ਸਿੱਖਣਾ ਤਾਂ ਮੇਰੇ ਕੋਲੇ ਆ ਕੇ ਕੁਝ ਦਿਨ ਕਲਾਸਾਂ ਲਾ ਲੈਣ ਜੀ। ਹੁਣ ਇਹੀ ਕੰਮ ਬਾਦਲ ਸਾਹਿਬ ਕਰਨ ਜਾ ਰਹੇ ਨੇ, ਉਦੋਂ ਵੀ ਵੱਡਾ ਜਿਹੜਾ ਕਰਨ ਜਾ ਰਹੇ ਨੇ ਜੀ। ਇਸ ਮੁੱਦੇ ਦੇ ਉੱਤੇ ਉਹਨਾਂ ਨੇ ਗੇਂਦ ਜਿਹੜੀ ਆ ਉਹ ਕੇਂਦਰ ਦੇ ਸਰਕਾਰ ਦੇ ਪਾਲੇ ਦੇ ਵਿੱਚ ਜਿਹੜੀ ਆ ਉਹ ਸੁੱਟ ਦਿੱਤੀ ਹੈ ਜੀ ਜੀ। ਔਰ ਇਹ ਕਿਹਾ ਕਿ ਸੰਵਿਧਾਨ ਦੀ ਧਾਰਾ 356 ਦੀ ਵਰਤੋਂ ਦੇ ਮਾਮਲੇ ਤੇ ਅਕਾਲੀ ਦਲ ਜਿਹੜਾ ਜੀ ਉਹ ਕਹਿੰਦਾ ਕਿ 356 ਜਿਹੜੀ ਵਰਤੀ ਜਾਵੇ। ਹੁਣ ਤੱਕ ਅਕਾਲੀ ਦਲ ਇਹਦਾ ਵਿਰੋਧ ਕਰਦਾ ਆਇਆ ਕਿ ਇਹਦੀ ਵਰਤੋਂ ਕਰ ਸੈਂਟਰ ਜਿਹੜਾ ਉਹ ਸੂਬਿਆਂ ਦੀਆਂ ਸਰਕਾਰਾਂ ਤੋੜ ਦਿੰਦਾ। ਹੁਣ ਅਕਾਲੀ ਦਲ ਕਹਿੰਦਾ ਕਿ ਇਹ ਵੀ ਵਰਤੋਂ ਕਰਕੇ ਸੂਬੇ ਦੀ ਸਰਕਾਰ ਜਿਹੜੀ ਆ ਉਹ ਤੋੜ ਦਿੱਤੀ ਜਾਵੇ ਜੀ। ਮੁੱਖ ਮੰਤਰੀ ਨੇ ਆਪਣੇ ਅਹੁਦੇ ਜਿਹੜਾ ਉਹ ਤੋਂ ਅਸਤੀਫਾ ਦੇਣ ਦੀ ਜਿਹੜੀ ਵਿਆਖਿਆ ਅਜੇ ਨਹੀਂ ਕੀਤੀ। ਉਹਨਾਂ ਕਿਹਾ ਕਿ 27 ਜੁਲਾਈ ਨੂੰ ਹੀ ਕੀਤਾ ਜਾਊਗਾ। ਉਹ ਇਹ ਗੱਲ ਕਹਿੰਦੇ ਨੇ ਕਿ ਬੁੱਧੀਜੀਵੀਆਂ ਦੇ ਜਦੋਂ ਕਿਹਾ ਗਿਆ ਕਿ ਵਿਰੋਧ ਕਰ ਰਹੇ ਨੇ, ਕਹਿੰਦੇ ਬੁੱਧੀਜੀਵੀ ਕੌਣ ਹੁੰਦੇ ਨੇ, ਇਹਨਾਂ ਨੂੰ ਸਰਟੀਫਿਕੇਟ ਕਿਹਨੇ ਦਿੱਤਾ ਕਿ ਇਹ ਬੁੱਧੀਜੀਵੀ ਨੇ ਜੀ। ਭਾਵ ਕਿ ਉਹਨਾਂ ਨੂੰ ਕਿਸੇ ਦੀ ਵੀ ਜਿਹੜੀ ਗੱਲ ਆ ਉਹ ਹੁਣ ਸੁਣ ਨਹੀਂ ਰਹੀ। ਔਰ ਜਿਸ ਪਾਸੇ ਵੱਲ ਨੂੰ ਪੰਜਾਬ ਨੂੰ ਧੱਕਿਆ ਜਾ ਰਿਹਾ, ਪੰਜਾਬ ਪਹਿਲਾਂ ਹੀ ਕਈ 100 ਸਾਲ ਜਿਹੜਾ ਜੀ ਇੱਕ ਕਿਸਮ ਦੇ ਨਾਲ ਪਿੱਛੇ ਜਿਹੜਾ ਪਿਆ ਹੋਇਆ। ਇਸ ਵੇਲੇ ਪੰਜਾਬ ਡਰੱਗ ਦੀ ਤਕੜੀ ਮਾਰ ਦੇ ਹੇਠ ਹੈ। ਪੰਜਾਬ ਦੀ ਆਰਥਿਕ ਸਥਿਤੀ ਜਿਹੜੀ ਹੈ ਇੰਨੀ ਮੰਦੀ ਹੈ ਕਿ ਤਨਖਾਹਾਂ 13 ਮਹੀਨਿਆਂ ਤੋਂ ਨਹੀਂ ਮਿਲੀਆਂ। ਇਹਦੇ ਬਾਰੇ ਬਾਦਲ ਸਾਹਿਬ ਨੇ ਮੋਰਚਾ ਲਾਇਆ ਹੁੰਦਾ, ਗੱਲ ਸਮਝ ਆਉਂਦੀ ਸੀ। ਉਹ ਆਪਣੀਆਂ ਗੋਲਕਾਂ ਦੇ ਵਾਸਤੇ ਜਿਹੜਾ ਮੋਰਚਾ ਲਾ ਕੇ ਬੈਠੇ ਨੇ, ਉਹਦੇ ਤੇ ਹਰ ਵਿਉਂਤ ਜਿਹੜੀ ਹੈ ਜੀ ਉਹ ਬਹਿ ਕੇ ਗੁੰਦ ਰਹੇ ਨੇ ਚੰਡੀਗੜ੍ਹ ਦੇ ਵਿੱਚ ਕਿ ਪੰਜਾਬ ਨੂੰ ਬਲਦੀ ਦੇ ਬੂਥੇ ਦੇਈਏ ਤਾਂ ਕਿਵੇਂ ਦੇਈਏ ਜੀ। ਅਤੇ ਨਾਲ ਹੀ ਇਸ ਦੇ ਨਾਲ ਹੀ ਜੁੜਿਆ ਸਵਾਲ ਮੈਂ ਕਰਨਾ ਚਾਹੁੰਦਾ ਵੀ ਸੁਖਬੀਰ ਬਾਦਲ ਸ਼ਾਇਦ ਕਿਤੇ ਆਸ ਲਾ ਕੇ ਬਹਿ ਗਏ ਹੋਣਗੇ ਵੀ ਸ਼ਾਇਦ ਹੁਣ ਵੱਡੇ ਬਾਦਲ ਅਸਤੀਫਾ ਦੇ ਕੇ ਤੇ ਮੈਨੂੰ ਜਿਹੜੇ ਮੁੱਖ ਮੰਤਰੀ ਬਣਾ ਦੇਣਗੇ। ਅਤੇ ਨਾਲ ਹੀ ਜਿਹੜਾ ਅੱਜ ਇਹਨਾਂ ਨੇ ਬਿਆਨ ਜਿਹੜਾ ਦਿੱਤਾ ਆ ਵੀ ਮੋਰਚਾ ਤੇ ਗੱਦੀ ਦੋਵੇਂ ਸੰਭਾਲਾਂਗਾ, ਸੁਖਬੀਰ ਬਾਦਲ ਹੁਣੀ ਕੀ ਸੋਚ ਰਹੇ ਹੋਣਗੇ? ਇੱਕ ਵਾਰੀ ਇੱਕ ਫੋਟੋ ਸੀਗੀ ਜੀ, ਕਿਸੇ ਨੇ ਸ਼ੇਅਰ ਕੀਤੀ ਇੱਕ ਸਟੇਜ ਦੇ ਉੱਤੇ। ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਹੋਰੀ ਬੈਠੇ ਸੀ, ਇੱਕ ਪਾਸੇ ਸੁਖਬੀਰ ਸਿੰਘ ਬਾਦਲ ਤੇ ਵਿਚਕਾਰ ਰਜਿੰਦਰ ਕੌਰ ਭੱਠਲ ਹੋਰੀ ਬੈਠੇ ਸੀਗੇ। ਕਿਸੇ ਨੇ ਕਿਹਾ ਸੀ ਇਹਦਾ ਟਾਈਟਲ ਕੀ ਬਣਦਾ? ਉਹਦਾ ਟਾਈਟਲ ਮੈਂ ਦਿੱਤਾ ਸੀਗਾ, ਆਂਟੀ ਜੀ ਬਾਪੂ ਨੂੰ ਕਿਹਾ ਹੁਣ ਤਾਂ ਗੱਦੀ ਛੱਡ ਦੇ। ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਹਮੇਸ਼ਾ ਕਹਿ ਕੇ ਮੁੱਕਰ ਜਾਂਦੇ ਨੇ। ਸੁਖਬੀਰ ਸਿੰਘ ਬਾਦਲ ਹੋਰਾਂ ਦੀ ਹਾਲਾਤ ਫਿਰ ਉਹ ਹੋ ਜਾਂਦੀ ਹੈ ਨਾਤੀ ਧੋਤੀ ਰਹਿ ਗਈ ਵਾਲੀ ਜਿਹੜੀ ਜੀ ਜੀ। ਉਹਨਾਂ ਦੇ ਤੇੜੇ ਵਾਲੇ ਜਿਹੜੇ ਉਹ ਲੰਗਰ ਲਗੋਟੇ ਕੱਸੀ ਫਿਰਦੇ ਨੇ, ਤਿਆਰੀਆਂ ਕੱਸੀ ਫਿਰਦੇ ਨੇ ਕਿ 27 ਤਰੀਕ ਨੂੰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਮੁੱਖ ਮੰਤਰੀ ਬਣ ਜਾਣਾ। ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਦਿੱਲੀ ਵੱਲ ਨੂੰ ਦੌੜਾਂ ਲਾਈਆਂ ਹੋਈਆਂ ਨੇ ਕਿ ਹੁਣ ਜਿਹੜਾ ਡਿਪਟੀ ਮੁੱਖ ਮੰਤਰੀ ਦਾ ਉਹਦਾ ਸਾਡਾ, ਇਸ ਕਰਕੇ ਉਹਦੇ ਉੱਤੇ ਗੁਣਾ ਕਿਹਦੇ ਤੇ ਪੈਂਦਾ। ਉਹ ਆਪਣੀ ਤਿਆਰੀ ਜਿਹੜੀ ਹੈ ਨਾ ਜੀ ਉਹ ਕਰੀ ਫਿਰਦੇ ਨੇ, ਕਿਸੇ ਨੂੰ ਕਿਸੇ ਦੀਆਂ, ਕਿਸੇ ਨੂੰ ਕਿਸੇ ਦੀਆਂ। ਬੀਜੇਪੀ ਵਾਲੇ ਸੋਚਦੇ ਨੇ
ਕਿ ਜੇ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਤੇ ਡਿਪਟੀ ਸੀਐਮ ਤੇ ਸਾਡਾ ਵੱਟ ਤੇ ਪਿਆ, ਬਣੂਗਾ ਕਿਹੜਾ। ਇਸ ਕਰਕੇ ਉਹ ਹਾਈ ਕਮਾਂਡ ਤੱਕ ਭੱਜ ਨੱਠ ਜਿਹੜੀ ਹੈ ਨਾ ਜੀ ਉਹ ਕਰ ਰਹੇ ਨੇ ਜੀ। ਤੇ ਨਾਲ ਹੀ ਜਿਹੜਾ ਜੀ ਇਸੇ ਚੀਜ਼ ਨੂੰ ਲੈ ਕੇ ਕੇਂਦਰ ਲੱਗਦਾ ਹੈ ਉਹਨਾਂ ਦੀਆਂ ਜਿਹੜੀਆਂ ਇਸ ਟਾਈਮ ਗੱਲਬਾਤ ਜਿੱਦਾਂ ਚੱਲ ਰਹੀ ਹੈ ਵੀ ਉਹ ਚਾਹੁੰਦੇ ਨਹੀਂ ਆ ਵੀ ਜਿਹੜੇ ਬਾਦਲ ਹੁਣੀ ਇਹ ਜਿਹੜਾ ਮੋਰਚਾ ਹੈ ਉਹ ਲਾਉਣ, ਤੇ ਉਹਨਾਂ ਨੂੰ ਜਿਹੜਾ ਜੀ ਸ਼ਾਂਤ ਕਰਨ ਲਈ ਸ਼ਾਂਤਾ ਕੁਮਾਰ ਹੁਣਾਂ ਨੂੰ ਜਿੰਮਾ ਸੌਂਪਿਆ ਗਿਆ ਆ। ਕੀ ਚੱਲ ਰਿਹਾ ਕੇਂਦਰ ਦੇ ਵੱਲੋਂ ਇਸ ਦੇ ਵਿੱਚ? ਸ਼ਾਂਤਾ ਕੁਮਾਰ ਹੋਰਾਂ ਨੂੰ ਸ਼ਾਂਤ ਕਰਨ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਲਾਈ ਗਈ ਹੈ। ਬੜੀ ਅਜੀਬੋ-ਗਰੀਬ ਸਥਿਤੀ ਜਿਹੜੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਇਹਦਾ ਵਿਰੋਧ ਨਹੀਂ ਕਰ ਰਹੀ ਜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਉਹਦਾ ਪ੍ਰਮੁੱਖ ਰੀਜ਼ਨ ਇਹ ਹੈ ਜੀ ਕਿ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਜੀ ਜੀ। ਕਿਸੇ ਵੀ ਹਾਲਤ ਦੇ ਵਿੱਚ ਕੋਈ ਵੀ ਪਾਰਟੀ ਜਿਹੜੀ ਆ ਉਹ ਨਹੀਂ ਚਾਹੂਗੀ ਕਿ ਉੱਥੇ ਸਿੱਖ ਵੋਟਾਂ ਜਿਹੜੀਆਂ ਨੇ ਉਹ ਹਰਟ ਹੋਣ ਕਿਸੇ ਤਰੀਕੇ ਦੇ ਨਾਲ। ਈਵਨ ਜਿਹੜਾ ਦੂਜਾ ਪਰਿਵਾਰ ਹੈ ਇਹਨਾਂ ਦਾ ਚੌਟਾਲਾ ਪਰਿਵਾਰ, ਉਹ ਵੀ ਇਸ ਮਾਮਲੇ ਦੇ ਉੱਤੇ ਚੁੱਪ ਕੀਤਾ ਬੈਠਾ ਜੀ, ਵਿਰੋਧ ਉਹ ਵੀ ਨਹੀਂ ਕਰ ਰਿਹਾ। ਉਹਨੂੰ ਵੀ ਪਤਾ ਕਿ ਜੇ ਵਿਰੋਧ ਕਰਦਾ ਤੇ ਪਹਿਲਾਂ ਹੀ ਜਿਹੜੀਆਂ ਬਹੁਤੀਆਂ ਜਿਹੜੀਆਂ ਵੋਟਾਂ ਨੇ ਉਹ ਕਾਂਗਰਸ ਵੱਲ ਨੂੰ ਇਸ ਫੈਸਲੇ ਤੋਂ ਬਾਅਦ ਸਿੱਖਾਂ ਦੀਆਂ ਝੁਕਦੀਆਂ ਨਜ਼ਰ ਆਉਂਦੀਆਂ ਨੇ। ਕਿਤੇ ਰਹਿੰਦਾ ਖੁੰਦਾ ਵੀ ਹੁੰਦਾ ਜਿਹੜਾ ਉੱਥੇ ਨਾ ਫੇਰਿਆ ਜਾਵੇ, ਉਹ ਵੀ ਚੁੱਪ ਬੈਠੇ ਨੇ। ਹੁਣ ਇਹ ਪਤਾ ਲੱਗਾ ਜੀ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਨੇ ਸ਼ਾਂਤਾ ਕੁਮਾਰ ਦੀ ਜਿਹੜੀ ਡਿਊਟੀ ਆ ਉਹ ਲਾਈ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਗੱਲਬਾਤ ਕਰਨ, ਉਹਨਾਂ ਨੂੰ ਸ਼ਾਂਤ ਕਰਨ ਕਿ ਇੰਨੇ ਤੱਤੇ ਬਿਆਨ ਨਾ ਦਿਓ, ਇਹ ਜਿੱਦੇ ਕਿ ਤੱਤੇ ਬਿਆਨ ਜਿਹੜੇ ਨੇ ਇਹ ਕਿਤੇ ਅੱਗ ਨਾ ਲਾ ਦੇਣ ਪੰਜਾਬ ਦੇ ਵਿੱਚ ਜਾਂ ਫਿਰ ਹਰਿਆਣੇ ਦੇ ਵਿੱਚ। ਇਹ ਕਿਹਾ ਜਾ ਰਿਹਾ ਕਿ ਸ਼ਾਂਤਾ ਕੁਮਾਰ ਹੋਰਾਂ ਨੇ ਅਜੇ ਫੋਨ ਦੇ ਉੱਤੇ ਗੱਲਬਾਤ ਜਿਹੜੀ ਆ ਕੀਤੀ ਆ। ਅੱਜ ਉਹਨਾਂ ਦੀ ਗੱਲਬਾਤ ਜਿਹੜੀ ਆ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਹੋ ਸਕਦੀ ਹੈ। ਅੱਜ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਵੀ ਫੇਰ ਦੁਬਾਰਾ ਤੋਂ ਜਿਹੜੀ ਆ ਉਹ ਹੋ ਰਹੀ ਹੈ। ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਹੁਣ ਸਿੱਧੀ ਲੜਾਈ ਜਿਹੜੀ ਆ ਪੰਥ ਤੇ ਕਾਂਗਰਸ ਦੇ ਵਿਚਾਲੇ ਹੈ ਜੀ ਜੀ। ਹੁਣ ਜਿਹੜੀ ਕਾਂਗਰਸ ਹੈ ਉਹ ਤਾਂ ਹਾਈ ਕਮਾਂਡ ਹੋ ਸਕਦੀ ਹੈ, ਕਾਂਗਰਸ ਸਿਰਫ ਹਰਿਆਣੇ ਵਾਲੀ ਕਿਵੇਂ ਹੈ ਇਹ ਸਮਝ ਤੋਂ ਜਿਹੜੀ ਉਹ ਪਰੇ ਵਾਲੀ ਗੱਲ ਹੈ। ਸ਼ਾਂਤਾ ਕੁਮਾਰ ਹੋਰੀ ਸ਼ਾਂਤ ਕਰ ਸਕਦੇ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ, ਇਹਦੇ ਵਾਸਤੇ ਅਜੇ ਜਿਹੜਾ ਜੀ ਉਹ ਇੰਤਜ਼ਾਰ ਕਰਨਾ ਪਊਗਾ। ਪਰ ਇੱਕ ਗੱਲ ਪੱਕੀ ਹੈ ਜੀ ਕਿ ਜਿਹੜੇ ਟਕਰਾਓ ਦੇ ਹਾਲਾਤ ਨੇ, ਬਾਕੀ ਗੱਲਾਂ ਸਾਰੀਆਂ ਬਾਤ ਜੀ ਜਿਹੜੀ ਸ਼ਾਂਤੀ ਹੈ, ਜੇ ਕਿਤੇ ਉਹ ਪੰਜਾਬ ਦੀ ਭੰਗ ਹੋ ਗਈ ਇੱਕ ਵਾਰੀ ਫੇਰ, ਇੰਨੀ ਬੇਰੁਜ਼ਗਾਰੀ ਪੰਜਾਬ ਦੇ ਵਿੱਚ ਪਈ ਹੈ ਜੀ, ਮੁੜ ਕੇ ਇਹ ਕੰਟਰੋਲ ਨਹੀਂ ਕੀਤੀ ਜਾ ਸਕਣੀ। ਜੇ ਕਿਸੇ ਕਿਸਮ ਦੀ ਅੱਗ ਜਿਹੜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਲਾਤੀ, ਜਿਹੜੇ ਇਤਿਹਾਸ ਦੇ ਜੂ ਨੇ, ਜਿਹੜੇ ਇਤਿਹਾਸ ਪੜ੍ਹਦੇ ਨੇ, ਬੇਸ਼ੱਕ ਉਹ ਉਸ ਟਾਈਮ ਦੇ ਉੱਤੇ ਸਨ ਜਾਂ ਨਹੀਂ, ਜਾਂ ਬਹੁਤ ਯੰਗ ਏਜ ਦੇ ਵਿੱਚ ਸਨ 78 ਤੋਂ ਜੋ ਆਪਾਂ ਦੇਖੀਏ ਤਾਂ ਉਦੋਂ ਵੀ ਅੱਗ ਜਿਹੜੀ ਸੀ ਇਸੇ ਤਰੀਕੇ ਦੇ ਨਾਲ ਹੀ ਪੰਜਾਬ ਦੇ ਵਿੱਚ ਲਾਈ ਗਈ ਸੀ। ਪੰਜਾਬ ਅੱਜ ਤੱਕ ਉਸ ਅੱਗ ਨੂੰ ਭੁਗਤੀ ਜਾ ਰਿਹਾ ਹੈ ਜੀ। ਅੱਗੋਂ ਫੇਰ ਤਿਆਰੀ ਜਿਹੜੀ ਹੈ ਜੀ ਉਹ ਕਰ ਲਈ ਗਈ ਹੈ ਲਾਂਬੂ ਲਾਉਣ ਦੀ ਜੀ। ਤੇ ਇਸੇ ਦੇ ਨਾਲ ਹੀ ਜਿਹੜੀ ਆਪਾਂ ਗੱਲਬਾਤ ਜਿਹੜੀ ਆ ਟਕਰਾਵ ਦੀ ਆ ਉਸ ਦੀ ਗੱਲ ਕਰਦੇ ਹਾਂ ਵੀ ਬਾਦਲ ਹੁਣਾਂ ਨੇ ਜਿਹੜਾ ਬਿਆਨ ਦੇਤਾ ਵੀ ਮੋਰਚਾ ਉਹਨਾਂ ਨੇ ਲਾਉਣਾ ਵੀ ਹਰਿਆਣੇ ਦੇ ਵਿੱਚ ਹੀ ਆ, ਤੇ ਇਸ ਟਾਈਮ ਕਹਿੰਦੇ ਜੀ ਲੋਕਾਂ ਦੇ ਵਿੱਚ ਜਿਹੜਾ ਆਪਸੀ ਆ ਪੰਜਾਬ ਤੇ ਹਰਿਆਣੇ ਦੇ ਜਿਹੜੇ ਲੋਕ ਆ ਉਹਨਾਂ ਦੇ ਵਿੱਚ ਟਕਰਾਅ ਦੀ ਸਥਿਤੀ ਆ ਉਹ ਵੀ ਜਿਹੜੀ ਆ ਬਣੀ ਹੋਈ ਆ। ਕੀ ਹੈਗਾ ਇਸ ਪੂਰੀ ਚੀਜ਼ ਦੇ ਵਿੱਚ ਜੀ? ਆਪਸ ਦੇ ਵਿੱਚ ਲੋਕਾਂ ਦੀ ਤਾਂ ਨਹੀਂ, ਪੰਜਾਬੀ ਜਿਹੜੇ ਨੇ ਉਹ ਇਸ ਗੱਲੋਂ ਲੈ ਕੇ ਫਿਕਰਮੰਦ ਬੜੇ ਨੇ ਜੀ ਵੀ ਸਿੱਖ ਨੂੰ ਸਿੱਖ ਮਾਰੇ ਜਾਂ ਕਰਤਾਰ, ਜਿਹੜੇ ਅਕਸਰ ਹੀ ਜਿਹੜੀ ਗੱਲ ਜਿਹੜੀ ਉਹ ਚੱਲਦੀ ਹੈ ਇਸ ਵੇਲੇ। ਕਿਉਂਕਿ ਇੱਕ ਤਾਂ ਜਿਹੜਾ ਤੁਸੀਂ ਦੇਖੋ ਪੰਜਾਬ 27 ਤਰੀਕ ਨੂੰ ਜਿਹੜਾ ਇਕੱਠ ਸੱਦਿਆ ਗਿਆ, ਉੱਥੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਵੀ ਆਪਣਾ ਇਕੱਠ ਕਰਨਾ ਹੈ। ਖਬਰਾਂ ਇਹ ਆ ਰਹੀਆਂ ਨੇ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਇਹਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਕੀ ਉਹਨਾਂ ਨੂੰ ਜ਼ੋਰ ਜ਼ਬਰਦਸਤੀ ਰੋਕਿਆ ਜਾਊਗਾ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ, ਜਾਂ ਜੇ ਸਿਮਰਨਜੀਤ ਸਿੰਘ ਮਾਨ ਨੂੰ ਗ੍ਰਿਫਤਾਰ ਕਰ ਲਿਆ ਇਹ ਆਇਡੈਂਟੀਫਾਈ ਕਿਵੇਂ ਕੀਤਾ ਜਾਊਗਾ ਕਿ ਦਰਬਾਰ ਸਾਹਿਬ ਦੇ ਅੰਦਰ ਜਾਣ ਵਾਲੇ ਲੋਕ ਜਿਹੜੇ ਨੇ ਉਹ ਅਕਾਲੀ ਦਲ ਬਾਦਲ ਦੇ ਵਾਸਤੇ ਜਾ ਰਹੇ ਨੇ ਜਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਵਾਸਤੇ ਜਾ ਰਹੇ ਨੇ ਜੀ। ਅੰਦਰ ਫਿਰ ਹੁੱਲੜਬਾਜ਼ੀ ਜਿਹੜੀ ਹੈ ਜੀ ਉਹ ਕਿਹੋ ਜਿਹੀ ਹੋ ਸਕਦੀ ਹੈ? ਜੇ ਹੁੱਲੜਬਾਜ਼ੀ ਸ਼ੁਰੂ ਹੋ ਗਈ, ਇਹ ਹਾਲਾਤ 6 ਵਾਲੇ ਜਿਹੜਾ ਸਮਾਗਮ ਸੀ ਉਹਦੇ ਤੋਂ ਕਿਤੇ ਜ਼ਿਆਦਾ ਜਿਹੜੇ ਨੇ ਉਹ ਖਰਾਬ ਹੋ ਜਾਣੇ ਨੇ। ਉਧਰ ਹਰਿਆਣੇ ਦੇ ਜਿਹੜੇ ਸਿੱਖ ਨੇ ਉਹਨਾਂ ਦੀ ਬੈਕ ਦੇ ਉੱਤੇ ਦਿਨੋਂ ਦਿਨ ਜਿਹੜੀ ਹਮਾਇਤ ਹੈ ਨਾ ਜੀ ਉਹ ਵੱਧਦੀ ਜਾ ਰਹੀ ਹੈ। ਇੱਕ ਜਿਹੜਾ ਸਮਾਗਮ ਹੈ ਉਹ 4 ਅਗਸਤ ਨੂੰ ਚੰਡੀਗੜ੍ਹ ਦੇ ਵਿੱਚ ਜਿਹੜਾ ਜੀ ਉਹ ਸੱਦਿਆ ਗਿਆ। ਇਹਦੇ ਵਿੱਚ ਸਾਬਕਾ ਜਥੇਦਾਰ ਦੇਸ਼ ਵਿਦੇਸ਼ ਤੋਂ ਕਈ ਜਥੇਬੰਦੀਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ। ਇਹ 4 ਵਾਲਾ ਕੀ ਫੈਸਲਾ ਲੈਂਦਾ ਹੈ, ਉਹਦੇ ਵਿੱਚ ਕੀ ਆਖਿਆ ਜਾਂਦਾ ਹੈ, ਇਹਦੇ ਵਾਸਤੇ ਵੀ ਇੰਤਜ਼ਾਰ ਜਿਹੜਾ ਜੀ ਉਹ ਕਰਨਾ ਪਊਗਾ। ਹਰਿਆਣੇ ਦੇ ਸਿੱਖ ਤੇ ਪੰਜਾਬ ਦੇ ਸਿੱਖ ਤਾਂ ਆਮੋ ਸਾਹਮਣੇ ਨਹੀਂ ਹੈਗੇ ਸ਼ਾਇਦ, ਪਰ ਇਹਨਾਂ ਜ਼ਰੂਰ ਹੈ ਜੀ ਕਰ ਦਿੱਤੇ ਗਏ ਨੇ ਕਿਤੇ ਨਾ ਕਿਤੇ ਪ੍ਰਕਾਸ਼ ਹੋਰਾਂ ਦੇ ਵੱਲੋਂ। ਕਿਆ ਉਹਨਾਂ ਦੇ ਵੱਲੋਂ ਇਹ ਕੰਟੀਨਿਊਸ ਆ ਰਿਹਾ ਕਿ ਦਰਬਾਰ ਜਿਹੜੇ ਉੱਥੇ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਹਥਿਆਰ ਲਿਜਾਣ ਦੀ ਇਜਾਜ਼ਤ
ਨਾ ਦਿੱਤੀ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਕਿਹਾ ਜਾ ਰਿਹਾ ਕਿਹਾ ਤਾਂ ਇਹ ਉਦੋਂ ਵੀ ਲੀਡਰਾਂ ਦੇ ਵੱਲੋਂ ਜਾਂਦਾ ਸੀਗਾ ਜਦੋਂ ਦਰਬਾਰ ਸਾਹਿਬ ਦੇ ਵਿੱਚ ਹਥਿਆਰ ਜਿਹੜੇ ਜਾਂਦੇ ਸੀਗੇ ਕਿ ਉੱਥੇ ਨਾਲ ਜਾਣ ਤੇ ਜਾਣ। ਇਹਦਾ ਮਤਲਬ ਇਹੀ ਆ ਇਸ਼ਾਰਾ ਕਿ ਲੈ ਜਾਓ ਜਿੰਨੇ ਲਿਜਾਣੇ ਨੇ। ਜੀ 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 ਬਿਲਕੁਲ। ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ, ਜਿਹੜਾ ਸਾਨੀਆ ਮਿਰਜ਼ਾ ਦਾ ਜਿਹੜਾ ਇਸ ਟਾਈਮ ਮਾਮਲਾ ਬਣਿਆ ਹੋਇਆ ਆ, ਉਸ ਨੂੰ ਲੈ ਕੇ ਜਿਹੜੇ ਬੀਜੇਪੀ ਵਾਲੇ ਆ, ਭਾਜਪਾ ਵਾਲੇ ਆ, ਉਹ ਜਿਹੜੇ ਚੰਗੇ ਕਸੂਤੇ ਫਸੇ ਹੋਏ ਨੇ। ਪੂਰਾ ਮਾਮਲਾ ਜਿਹੜਾ ਜ਼ਰੂਰ ਦੱਸਿਓ। ਐਕਚੁਅਲੀ ਤੇਲੰਗਾਨਾ ਜਿਹੜਾ ਨਵਾਂ ਸੂਬਾ ਬਣਿਆ ਜੀ, ਉਹਨਾਂ ਨੇ ਬ੍ਰਾਂਡ ਅੰਬੈਸਡਰ ਬਣਾਇਆ ਸਾਨੀਆ ਨੂੰ। ਜੀ ਜੀ। ਇਹਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਇੱਕ ਆਗੂ ਹੈ ਜੀ, ਉਹਦੀ ਅਕਲ ਸਾਹਮਣੇ ਆ ਗਈ, ਜਿਹਨੇ ਇਹ ਕਹਿਤਾ ਕਿ ਜਿਹੜੀ ਸਾਨੀਆ ਹੈ ਉਹ ਪਾਕਿਸਤਾਨ ਦੀ ਨੂੰਹ ਹੈ ਜੀ। ਇਸ ਕਰਕੇ ਕਿਸੇ ਵਿਦੇਸ਼ੀ ਜਿਹੜੀ ਹੈ ਜੀ ਉਹਨੂੰ ਤੇਲੰਗਾਨਾ ਦਾ ਜਿਹੜਾ ਬ੍ਰਾਂਡ ਅੰਬੈਸਡਰ ਬਣਾਉਣਾ ਗਲਤ ਹੈ ਜੀ। ਸਾਨੀਆ ਦਾ ਇਹਦੇ ਉੱਤੇ ਬਿਆਨ ਆਇਆ ਜੀ ਤੁਰੰਤ ਕਿ ਉਹ ਮਰਦੇ ਦਮ ਤੱਕ ਜਿਹੜਾ ਜੀ ਉਹ ਭਾਰਤੀ ਰਹੂਗੀ। ਔਰ ਸਭ ਨੂੰ ਪਤਾ ਹੈ ਕਿ ਸਾਨੀਆ ਜਿਹੜੀ ਟੈਨਿਸ ਦੀ ਸਟਾਰ ਹੈ, ਉਹਨੇ ਜੇ ਆਪਣਾ ਨਾਮ ਉਹਦਾ ਵਿਸ਼ਵ ਭਰ ਦੇ ਵਿੱਚ ਉੱਚਾ ਹੋਇਆ ਤਾਂ ਟੈਨਿਸ ਨੂੰ ਨਵੀਆਂ ਬੁਲੰਦੀਆਂ ਦੇ ਉੱਤੇ ਭਾਰਤ ਦੇ ਵਜੋਂ ਪਹੁੰਚਾਉਣ ਦੇ ਵਾਸਤੇ ਸਾਨੀਆ ਦਾ ਬਹੁਤ ਵੱਡਾ ਯੋਗਦਾਨ ਹੈ। ਉਹ ਕਿਸੇ ਵੀ ਹਾਲਤ ਦੇ ਵਿੱਚ ਭੁੱਲਿਆ ਨਹੀਂ ਜਾ ਸਕਦਾ। ਦੂਜੀ ਗੱਲ, ਜੇ ਉਹਦਾ ਵਿਆਹ ਸ਼ੋਏਬ ਮਲਿਕ ਦੇ ਨਾਲ ਜਿਹੜਾ ਹੋਇਆ, ਜਿਹੜਾ ਕਿ ਇੱਕ ਪਾਕਿਸਤਾਨੀ ਕ੍ਰਿਕਟਰ ਹੈ, ਕੋਈ ਅੱਤਵਾਦੀ ਨਹੀਂ ਹੈ ਜਿਹੜਾ ਇੱਥੇ ਭਾਰਤ ਦੇ ਵਿੱਚ ਲੜੀਂਦਾ ਹੋਵੇ ਜਿਹਦੇ ਨਾਲ ਉਹਨੇ ਵਿਆਹ ਕਰਾ ਲਿਆ ਜੀ। ਵਿਆਹ ਕਰਾਉਣਾ ਉਹਦਾ ਇੱਕ ਪਰਸਨਲ ਮਾਮਲਾ ਹੈ, ਉਹਦੇ ਪਰਿਵਾਰ ਦਾ ਮਾਮਲਾ ਹੈ। ਜੇ ਉਹ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਜੰਮੇ ਹੋਏ ਜਿਹੜੇ ਸ਼ੋਏਬ ਮਲਿਕ ਦੇ ਰਹੀ ਆ ਤੇ ਇਹਦੇ ਵਿੱਚ ਗੁਨਾਹ ਕੀ ਹੋ ਗਿਆ? ਪਰ ਭਾਰਤੀ ਜਨਤਾ ਪਾਰਟੀ ਦੇ ਇਸ ਮੈਂਬਰ ਪਾਰਲੀਮੈਂਟ ਦੇ ਵੱਲੋਂ ਉਠਾਇਆ ਗਿਆ ਜਿਹੜਾ ਮਸਲਾ, ਇਹ ਵੱਡਾ ਰੂਪ ਜਿਹੜਾ ਉਹ ਧਾਰਨ ਕਰਦਾ ਜਾ ਰਿਹਾ। ਹਾਲਾਂਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦੇ ਬੁਲਾਰੇ ਨੇ ਇਹ ਗੱਲ ਕਹੀ ਆ ਕਿ ਸਾਨੀਆ ਦੇ ਉੱਤੇ ਸਾਨੂੰ ਵੀ ਮਾਣ ਹੈ, ਅਸੀਂ ਇਸ ਮੈਂਬਰ ਪਾਰਲੀਮੈਂਟ ਦੇ ਬਿਆਨ ਦੇ ਨਾਲ ਸਹਿਮਤ ਨਹੀਂ। ਜੇ ਤੇਲੰਗਾਨਾ ਨੇ ਸਾਨੀਆ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾ ਲਿਆ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਇਹਦੇ ਉੱਤੇ ਕੋਈ ਇਤਰਾਜ਼ ਨਹੀਂ ਹੈ। ਪਰ ਉਸ ਬੰਦੇ ਨੇ ਅਜੇ ਤੱਕ ਇਹਦੀ ਕੋਈ ਅਪੋਲੋਜਾਈ ਨਹੀਂ ਕੀਤੀ, ਨਾ ਭਾਰਤੀ ਜਨਤਾ ਪਾਰਟੀ ਨੇ ਇਸ ਪੱਖੋਂ ਕੀਤੀ ਆ। ਜਦੋਂ ਮੈਂਬਰ ਪਾਰਲੀਮੈਂਟ ਉਹਨਾਂ ਦਾ, ਤਾਂ ਇਸ ਮਾਮਲੇ ਦੇ ਉੱਤੇ ਜ਼ਿਆਦਾ ਸਪਸ਼ਟੀਕਰਨ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਚਾਹੀਦਾ ਸੀਗਾ। ਜਿਹੜੀਆਂ ਨਫ਼ਰਤ ਫੈਲਾਉਣ ਵਾਲੀਆਂ ਗੱਲਾਂ ਨੇ ਨਾ ਜੀ, ਉਹ ਕਰ ਕਰਕੇ ਜਿਹੜੀ ਕਹਾਣੀ ਹੈ ਉਹ ਅੱਛੇ ਦਿਨ ਆਉਣ ਵੱਲ ਨੂੰ ਜਿਹੜੀ ਹੈ ਨਹੀਂ ਜਾ ਰਹੀ, ਬੁਰੇ ਦਿਨ ਆਉਣ ਵੱਲ ਨੂੰ ਜਾ ਰਹੀ ਹੈ। ਜਿਹੜਾ ਐਡੀਟੋਰੀਅਲ ਕੱਲ ਸਾਹਮਣਾ ਅਖਬਾਰ ਦੇ ਵਿੱਚ ਉद्धਵ ਠਾਕਰੇ ਨੇ ਲਿਖਿਆ ਜੀ, ਜੇ ਕੋਈ ਉਹ ਪੜ੍ਹ ਲਵੇ ਤੇ ਪੂਰੇ ਤਰੀਕੇ ਦੇ ਨਾਲ ਅੱਗ ਲਾਉਣ ਵਾਲਾ ਹੈ। ਜਿਹੜਾ ਕਹਿੰਦੇ ਕਿ ਜੋ ਕੁਝ ਸਾਡੇ ਸ਼ਿਵ ਸੈਨਿਕਾਂ ਦੇ ਮੈਂਬਰ ਪਾਰਲੀਮੈਂਟ ਨੇ ਦਿੱਲੀ 'ਚ ਕੀਤਾ ਇਹੀ ਤਰੀਕਾ ਹੈ ਤੇ ਅੱਗੋਂ ਵੀ ਅਸੀਂ ਇਹੀ ਤਰੀਕਾ ਜਿਹੜਾ ਅਪਣਾਵਾਂਗੇ। ਉਹ ਇਸ ਐਡੀਟੋਰੀਅਲ ਦੇ ਵਿੱਚ ਇਸ ਹੱਦ ਤੱਕ ਗਾਂਹ ਵੱਧ ਗਿਆ। ਉਹ ਕਹਿੰਦਾ ਰਮਜ਼ਾਨ ਦੇ ਦੌਰਾਨ ਬਲਾਤਕਾਰ ਵੀ ਤਾਂ ਹੁੰਦੇ ਨੇ, ਉਦੋਂ ਕਿਉਂ ਨਹੀਂ ਬੋਲਦੇ ਜੀ? ਜੀ 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 ਬਿਲਕੁਲ ਜੀ। ਇਹਨਾਂ ਦੀ ਅਕਲ ਸ਼ਾਇਦ ਘਾਹ ਚਰਨ ਗਈ ਆ, ਜਾਂ ਇਹਨਾਂ ਨੇ ਕਿਤੇ ਗਹਿਣੇ ਰੱਖੀ ਆ ਸਵਿਸ ਬੈਂਕ ਦੇ ਵਿੱਚ, ਇੱਦਾਂ ਜਿਹੜਾ ਜੀ ਕੁਛ ਲੱਗ ਰਿਹਾ ਆ। ਤੇ ਬਿਲਕੁਲ ਜੀ ਜਿਹੜੇ ਬੀਜੇਪੀ ਵਾਲੇ ਆ, ਇਹ ਬਿਲਕੁਲ ਹੁਣ ਇਹਨਾਂ ਦਾ ਚਿਹਰਾ ਜਿਹੜਾ ਸਾਹਮਣੇ ਆ ਜੀ, ਇਹ ਯੂ ਟਰਨ ਮਾਰਦੇ ਨੇ। ਗੱਲਾਂ ਜਿਹੜੀਆਂ ਇਲੈਕਸ਼ਨ ਤੋਂ ਪਹਿਲਾਂ ਕਈ ਕਰਦੇ ਰਹੇ ਨੇ ਤੇ ਹੁਣ ਉਹੀ ਜਿਹੜੇ ਕੰਮ ਇਹਨਾਂ ਦੇ ਵਿਧਾਇਕ ਕਰਦੇ ਆ, ਉਹਨਾਂ ਦੇ ਉੱਤੇ ਜਿਹੜੀ ਕੋਈ ਕਾਰਵਾਈ ਨਹੀਂ ਆ। ਤੇ ਚਾਹੀਦਾ ਤਾਂ ਇੱਦਾਂ, ਚਾਹੇ ਉਹ ਕਾਂਗਰਸ ਦਾ ਹੋਵੇ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ, ਬੀਜੇਪੀ ਦਾ ਹੋਵੇ, ਜਿਹੜਾ ਵੀ ਕੋਈ ਗਲਤ ਕੰਮ ਕਰਦਾ ਉਹਨੂੰ ਉਸ ਦੀ ਬਣਦੀ ਹੋਈ ਸਜ਼ਾ ਜਿਹੜੀ ਉਹ ਮਿਲਣੀ ਜਿਹੜੀ ਚਾਹੀਦੀ ਆ। ਤੇ ਇਸੇ ਦੇ ਨਾਲ ਹੀ ਇੱਕ ਜੁੜੀ ਹੋਈ ਗੱਲ ਆ ਵੀ ਜਿਹੜੇ ਭਾਜਪਾ ਦੇ ਹੀ ਭਾਈਵਾਲ ਹੈਗੇ ਆ ਦੀਪਕ ਧਵਲੀਕਰ, ਉਹਨਾਂ ਨੇ ਜਿਹੜੇ ਗੋਆ ਦੀ ਜਿਹੜੀ ਵਿਧਾਨ ਸਭਾ ਆ ਉਸ ਦੇ ਵਿੱਚ ਇੱਕ ਬਿਆਨ ਦਿੱਤਾ ਵੀ ਜਿਹੜੇ ਬੀਜੇਪੀ ਵਾਲੇ ਆ ਤੇ ਮੋਦੀ ਆ ਉਹ ਭਾਰਤ ਨੂੰ ਹਿੰਦੂ ਦੇਸ਼ ਬਣਾ ਦੇਣਗੇ। ਕੀ ਹੈਗਾ ਇਸ ਜਿਹੜੀ ਖਬਰ ਦੇ ਪਿੱਛੇ ਪੂਰੀ ਗੱਲ? ਜਿਹੜਾ ਹਿਡਨ ਏਜੰਡਾ ਹੈ ਨਾ ਜੀ, ਉਹ ਬਹੁਤ ਘੱਟ ਲੋਕਾਂ ਨੇ ਵਾਚਿਆ ਜਾਂ ਵੇਖਿਆ। ਹਿਡਨ ਏਜੰਡਾ ਇਹੋ ਜਿਹਾ ਕੁਛ ਹੀ ਹੈ ਜੀ, ਜਿਹੜਾ ਕੁਛ ਹੌਲੀ ਹੌਲੀ ਹੁਣ ਸਾਹਮਣੇ ਆਉਣ ਲੱਗਿਆ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜੇ ਸ਼ਿਵ ਸੈਨਿਕ ਨੇ ਉਹਨਾਂ ਦੀ ਅਕਲ ਤਾਂ ਉੱਥੇ ਹੀ ਹੈ ਨਾ ਜੀ, ਕਿ ਪਿੱਛਾਂ ਪੁੱਟਣ ਵਾਲੀ ਜਾਂ ਬੱਸਾਂ ਦੇ ਉੱਤੇ ਰੋੜੇ ਮਾਰਨ ਵਾਲੀ, ਜਾਂ ਫਿਰ ਦੂਜੇ ਸੂਬਿਆਂ ਤੋਂ ਆਉਣ ਵਾਲੇ ਮਜ਼ਦੂਰ ਵਿਚਾਰੇ ਜਿਹੜੇ ਨੇ ਰੋਜ਼ੀ ਰੋਟੀ ਲਈ ਆਉਂਦੇ ਨੇ ਮੁੰਬਈ ਦੇ ਵਿੱਚ, ਉਹਨਾਂ ਨੂੰ ਕਟਾਪੇ ਵਾਲੀ। ਇਹ ਤਾਂ ਹੁਣ ਲੋਕਾਂ ਦੀ ਅਕਲ ਸੀ ਨਾ, ਜਿਨ੍ਹਾਂ ਨੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਜਿਹੜਾ ਜੀ ਉਹ ਭੇਜ ਦਿੱਤਾ। ਤੋ ਕੋਈ ਬੰਦਾ ਆਪਰੇਸ਼ਨ ਕਰਾਉਣ ਗਿਆ ਤੇ ਉਹਨੂੰ ਪੁੱਠਾ ਪਾ ਲਿਆ ਜੀ, ਡਾਕਟਰ ਨੇ ਪਾ ਕੇ ਬੈੱਡ ਉੱਪਰ ਚੁੱਕ ਕੇ ਥੱਲੇ ਉਹਦਾ ਢਿੱਡ ਪਾੜ ਕੇ ਆਪਰੇਸ਼ਨ ਕਰ ਦਿੱਤਾ। ਆਪਰੇਸ਼ਨ ਤਾਂ ਠੀਕ ਹੋ ਗਿਆ। ਉਹਨੇ ਪੁੱਛਿਆ ਵੀ ਇਹ ਕੀ ਤਰੀਕਾ ਹੋਇਆ, ਤੁਸੀਂ ਬੈੱਡ ਦੇ ਉੱਤੇ ਮੈਨੂੰ ਪੁੱਠਾ ਪਾ ਲਿਆ, ਬੈੱਡ ਉੱਪਰ ਚੁੱਕ ਲਿਆ, ਥੱਲੇ ਉਹਦੀ ਢਿੱਡ ਪਾੜ ਕੇ। ਉਹ ਕਹਿੰਦੇ ਜੀ ਅਸਲ ਦੇ ਵਿੱਚ ਇਹ ਡਾਕਟਰ ਜਿਹੜੇ ਨੇ ਪਹਿਲਾਂ ਮੋਟਰ ਮਕੈਨਿਕ ਹੁੰਦੇ ਸੀ। ਹੁਣ ਤਰੀਕਾ ਤਾਂ ਉਹੀ ਹੈ ਨਾ ਜੀ, ਉੱਪਰ ਚੁੱਕ ਕੇ ਜਿਹੜਾ ਗੱਡੀਆਂ ਠੀਕ ਕਰਨ ਵਾਲਾ। ਅਕਲ ਜਿਹੜੀ ਸ਼ਿਵ ਸੈਨਿਕਾਂ ਦੀ ਉਹ ਉੱਥੇ ਹੀ ਹੈ। ਬੀਜੇਪੀ ਵਾਲਿਆਂ ਦਾ ਜਿਹੜਾ ਹਿਡਨ ਏਜੰਡਾ, ਉਹ ਸਭ ਨੂੰ ਪਤਾ ਹੈ ਕਿ ਇਹਨਾਂ ਦੀ ਮਾਂ ਪਿਓ ਜਿਹੜੀ ਪਾਰਟੀ ਉਹ ਕੌਣ ਹੈ। ਇਹ ਏਜੰਡਾ ਤਾਂ RSS ਦਾ ਹੀ ਲਾਗੂ ਹੋਣਾ ਹੈ। ਭਾਰਤੀ ਜਨਤਾ ਪਾਰਟੀ ਤਾਂ ਹੁਣ
ਰਹੀ ਨਹੀਂ ਜੀ, ਨਾਮ ਦੀ ਹੈ, ਤਾਂ ਮੋਦੀ ਪਾਰਟੀ ਹੈ ਸਾਰੀ। ਜੀ ਬਿਲਕੁਲ। ਤੇ ਇਹਨਾਂ ਦੇ ਯੂ ਟਰਨਾਂ ਦੀ ਆਪਾਂ ਜੇ ਗੱਲ ਕਰੀਏ ਤਾਂ ਜਿਹੜੇ ਭਾਜਪਾ ਵਾਲੇ ਇਸ ਦੇ ਵਿੱਚ ਕੋਈ ਪਿੱਛੇ ਨਹੀਂ ਹੈ, ਕਹਿੰਦੇ ਆ ਜੀ ਸ਼ਾਇਦ ਪਹਿਲੇ ਸਾਲ ਦੇ ਵਿੱਚ ਹੀ ਸਾਰੇ ਯੂ ਟਰਨ ਮਾਰ ਜਾਣੇ ਆ। ਕਿਸੇ ਟਾਈਮ ਦੇ ਉੱਤੇ ਇਹ ਜਿਹੜੀ FDI ਜਿਹਨੂੰ ਕਿ ਫੋਰਨ ਡਾਇਰੈਕਟ ਇਨਵੈਸਟਮੈਂਟ ਕਹਿੰਦੇ ਆ, ਉਸ ਦੇ ਕਾਫੀ ਜਿਹੜੇ ਅੰਗੇਸਟ ਹੁੰਦੇ ਸੀਗੇ, ਤੇ ਇਹਨਾਂ ਨੇ ਹੁਣ ਜਿਹੜਾ ਨਵਾਂ ਇੱਕ ਚੀਜ਼ ਪਾਸ ਕਰ ਦਿੱਤੀ ਵੀ ਇੰਸ਼ੋਰੈਂਸ ਦੇ ਵਿੱਚ 49% ਜਿਹੜੀ FDI ਆ ਉਹ ਹੋਊਗੀ। ਇਸ ਦੇ ਉੱਤੇ ਜਿਹੜੇ ਆ ਜੀ ਕੀ ਕਹਿੰਦੇ ਨੇ ਹੁਣੇ? ਇਹਨੂੰ ਕੈਬਨਿਟ ਕਮੇਟੀ ਨੇ ਬਕਾਇਦਾ ਤੌਰ ਦੇ ਉੱਤੇ ਪਾਸ ਕਰਤਾ ਜੀ। 49% FDI ਜਿਹੜੀ ਹੈ ਜੀ ਉਹਨੂੰ ਇੰਸ਼ੋਰੈਂਸ ਦੇ ਵਿੱਚ ਪ੍ਰਵਾਨਗੀ ਦੇ ਦਿੱਤੀ ਆ। ਇਹਦੇ ਨਾਲ ਫੋਰਨ ਦੀਆਂ ਜਿਹੜੀਆਂ ਕੰਪਨੀਆਂ ਨੇ ਜੀ ਉਹ ਭਾਰਤ ਦੇ ਵਿੱਚ ਦਸਤਕ ਦੇਣਗੀਆਂ। ਹੁਣ ਪਹਿਲਾਂ ਇਸ ਖੇਤਰ ਦੇ ਵਿੱਚ 26% FDI ਦੀ ਇਜਾਜ਼ਤ ਸੀਗੀ। ਪਿਛਲੀ UPA ਦੀ ਸਰਕਾਰ ਦੇ ਦੌਰਾਨ ਇਸ FDI ਦਾ ਵਿਰੋਧ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਕਰਦੀ ਰਹੀ ਹੈ। ਹੁਣ ਸਾਰੇ ਫੈਸਲੇ ਜਿਹੜੇ ਆ ਜੀ ਉਹ ਲਾਗੂ ਕਰੀ ਜਾ ਰਹੀ ਹੈ। ਭਾਰਤ ਦੇ ਇੰਸ਼ੋਰੈਂਸ ਖੇਤਰ ਦੇ ਵਿੱਚ ਕਰੀਬ 25,000 ਕਰੋੜ ਰੁਪਏ ਦਾ ਜਿਹੜਾ ਵਿਦੇਸ਼ੀ ਨਿਵੇਸ਼ ਆ ਜੀ ਉਹਦੀ ਸੰਭਾਵਨਾ ਬਣ ਗਈ ਹੈ। ਇਸ ਖੇਤਰ ਦੇ ਵਿੱਚ ਭਾਰਤੀ ਜਿਹੜੀਆਂ ਕੰਪਨੀਆਂ ਨੇ ਜੀ ਉਹਨਾਂ ਦਾ ਹਿੱਸਾ 51% ਰਹਿਣ ਕਾਰਨ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਨੇ ਉਹਦੇ ਉੱਤੇ ਭਾਰਤੀ ਕੰਪਨੀਆਂ ਦਾ ਕੰਟਰੋਲ ਜਿਹੜਾ ਜੀ ਉਹ ਬਣਿਆ ਰਹੂਗਾ। ਸਰਕਾਰ ਇਸ ਬਿੱਲ ਨੂੰ ਸੰਸਦ ਦੇ ਜਿਹੜੇ ਮੌਜੂਦਾ ਸੈਸ਼ਨ ਆ ਉਹਦੇ ਵਿੱਚ ਪਾਸ ਕਰਵਾਉਣ ਦੀ ਕੋਸ਼ਿਸ਼ ਜਿਹੜੀ ਆ ਨਾ ਜੀ ਉਹ ਕਰੂਗੀ। ਇਹਦੇ ਤੋਂ ਇਲਾਵਾ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜਾ ਰੱਖਿਆ ਖੇਤਰ ਹੈ ਜੀ ਉਹਦੇ ਵਿੱਚ ਜਿਹੜਾ FDI ਹੈ 26% ਤੋਂ ਵਧਾ ਕੇ 49% ਕਰਨ ਦੀ ਤਜਵੀਜ਼ ਹੈ ਜੀ। ਇਸ ਜਿਹੜੇ ਰੱਖਿਆ ਖੇਤਰ ਦੇ ਵਿੱਚ ਵੀ, ਡਿਫੈਂਸ ਦੇ ਵਿੱਚ ਵੀ। ਸੋ 49% FDI ਉਹਦੇ ਵਿੱਚ ਵੀ ਕਰਨ ਦੀ ਤਜਵੀਜ਼ ਹੈ। ਸਰਕਾਰ ਇਹ ਸਮਝਦੀ ਹੈ ਕਿ ਇਹਦੇ ਨਾਲ ਜਿਹੜਾ ਭਾਰਤੀ ਸਨਅਤ ਹੈ ਉਹਨੂੰ ਇੱਕ ਵੱਡਾ ਹੁੰਗਾਰਾ ਜਿਹੜਾ ਜੀ ਉਹ ਮਿਲੂਗਾ। ਇਸ ਵੇਲੇ ਜਿਹੜਾ ਵਿੱਤੀ ਸੰਕਟ ਦੇ ਸ਼ਿਕਾਰ ਆ ਰੇਲਵੇ, ਉਹਦੇ ਵਾਸਤੇ ਤੇਜ਼ ਰਫ਼ਤਾਰ ਰੇਲ ਗੱਡੀਆਂ ਚਲਾਉਣ ਦੇ ਵਾਸਤੇ FDI ਜਿਹੜੀ ਆ 100% ਦੀ ਤਜਵੀਜ਼ ਜਿਹੜੀ ਆ ਇਸ ਵੇਲੇ ਕੀਤੀ ਗਈ ਹੈ ਜੀ। 100% FDI ਰੇਲਵੇ ਦੇ ਵਿੱਚ ਜਿਹੜੀ ਆ ਉਹ ਆ ਸਕਦੀ ਹੈ। ਭਾਵ ਬਹੁਤਾ ਕੁਝ ਜਿਹੜਾ ਨਾ ਜੀ ਉਹ ਪ੍ਰਾਈਵੇਟ ਹੋ ਜਾਊਗਾ। ਭਗਵੰਤ ਮਾਨ ਵਾਲਾ ਨੇ ਮੁੱਦਾ ਵੀ ਉਠਾਇਆ ਸੀਗਾ ਜਦੋਂ ਰੇਲ ਮੰਤਰੀ ਕਹਿ ਰਹੇ ਸਨ ਕਿ ਅਮੁੱਲ ਟ੍ਰੇਨ ਜਿਹੜੀ ਹੋਊਗੀ, ਇਹਦਾ ਮਤਲਬ ਇਹ ਅਮੁੱਲ ਤੁਹਾਨੂੰ ਪਤਾ ਕਿ ਜਿਹੜੇ ਚਾਕਲੇਟ ਜਾਂ ਦੁੱਧ ਤੋਂ ਬੜੀਆਂ ਚੀਜ਼ਾਂ ਜਿਹੜੇ ਬਣਾਉਂਦੇ ਆ, ਇਹਦਾ ਮਤਲਬ ਪਹਿਲਾਂ ਆਲਰੇਡੀ ਇਹ ਸਾਰੀ ਸੈਟਅਪ ਹੋ ਚੁੱਕੀ ਹੋਈ ਹੈ ਜੀ। ਜੀ ਬਿਲਕੁਲ। ਇਹ ਅੰਦਰ ਖਾਤੇ ਜਿਹੜੀਆਂ ਡੀਲਾਂ ਆ ਉਹ ਪਹਿਲਾਂ ਹੀ ਹੋ ਚੁੱਕੀਆਂ ਆ। ਬਿਲਕੁਲ ਜੀ, ਜਿਨ੍ਹਾਂ ਨੇ ਪੈਸੇ ਲਾਏ ਇਹਨਾਂ ਦੀ ਇਲੈਕਸ਼ਨ ਦੇ ਉੱਤੇ, ਜਿੱਦਾਂ ਤੁਸੀਂ ਪਹਿਲਾਂ ਵੀ ਕਹਿੰਦੇ ਉਹਨਾਂ ਨੇ ਵਾਪਸ ਤਾਂ ਹੁਣ ਲੈਣੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਆ ਵੀ ਜਿਹੜੇ ETT ਦੇ ਇੱਕ ਨੇਤਾ ਜੋ ਕਿ ਮਰਨ ਵਰਤ ਦੇ ਉੱਤੇ ਬੈਠੇ ਹੋਏ ਆ, ਉਹਨਾਂ ਦੀ ਕੋਈ ਵੀ ਸਾਰ ਨਹੀਂ ਲੈ ਰਿਹਾ। ਕੌਣ ਨੇ ਨੇਤਾ ਤੇ ਕੀ ਮੰਗਾਂ ਲੈ ਕੇ ਬੈਠੇ ਹੋਏ ਨੇ ਆਪਣੀ ਮਰਨ ਵਰਤ ਤੇ? ETT ਜਿਹੜੀ ਅਧਿਆਪਕ ਯੂਨੀਅਨ ਹੈ ਜੀ, ਇਹਦੇ ਪੰਜਾਬ ਦੇ ਪ੍ਰਧਾਨ ਨੇ ਜਸਵਿੰਦਰ ਸਿੰਘ ਸਿੱਧੂ ਜੀ। ਉਹ ਮਰਨ ਵਰਤ ਦੇ ਉੱਤੇ ਜਿਹੜੇ ਜੀ ਬੈਠੇ ਹੋਏ ਨੇ ਇਸ ਵੇਲੇ 5 ਦਿਨਾਂ ਤੋਂ ਚੰਡੀਗੜ੍ਹ ਦੇ ਵਿੱਚ, ਔਰ ਉਹਨਾਂ ਨੂੰ ਕੋਈ ਸਰਕਾਰ ਜਿਹੜੀ ਹੈ ਜੀ ਉਹਨਾਂ ਨੂੰ ਪੁੱਛਣ ਨਹੀਂ ਗਈ ਜੀ। ਇਹ ਪਤਾ ਲੱਗਾ ਜੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ 2010 ਦੇ ਵਿੱਚ ਇੱਕ ਮੀਟਿੰਗ ਦੌਰਾਨ ਜਿਹੜਾ ਵਾਅਦਾ ਜਿਹੜਾ ਕੀਤਾ ਸੀਗਾ ਕਿ ਜਿਹੜੀ ਸਰਕਾਰ ਹੈ ਉਹ 5752 ਜਿਹੜੇ ਜ਼ਿਲ੍ਹਾ ਪਰਿਸ਼ਦ ਤੇ ਨਗਰ ਕੌਂਸਲਾਂ ਦੇ ਸਕੂਲਾਂ ਵਿਚਲੇ 13,000 ਅਧਿਆਪਕ ਤੇ 6 ਲੱਖ ਵਿਦਿਆਰਥੀ ਜਿਹੜੇ ਨੇ ਜੀ ਉਹਨਾਂ ਨੇ ਪੱਕੀਆਂ ਕਰਨਾ ਸੀਗਾ ਜੀ। ਇਹਦੇ ਵਾਸਤੇ ਉਹਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ। ਸਰਕਾਰ ਦੇ ਕੰਨਾਂ ਤੱਕ ਕਈ ਵਾਰੀ ਜਿਹੜੀ ਆਵਾਜ਼ ਪਹੁੰਚਾਈ ਪਰ ਗੱਲ ਨਹੀਂ ਬਣੀ। ਹੁਣ ਜਿਹੜੇ ਜਸਵਿੰਦਰ ਸਿੰਘ ਸਿੱਧੂ ਨੇ ਉਹ ਮਰਨ ਵਰਤ ਦੇ ਉੱਤੇ ਜਿਹੜੇ ਜੀ ਉਹ ਬੈਠੇ ਨੇ ਜੀ, ਔਰ ਸਰਕਾਰ ਜਿਹੜੀ ਆ ਉਹ ਅਜੇ ਤੱਕ ਪੁੱਛ ਨਹੀਂ ਰਹੀ। ਕੁਝ ਦਿਨ ਪਹਿਲਾਂ ਸਿੱਖਿਆ ਮੰਤਰੀ ਜਿਹੜੇ ਦਲਜੀਤ ਸਿੰਘ ਚੀਮਾ ਨੇ ਉਹਨਾਂ ਨੇ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਖਤਮ ਹੋਣ ਤੋਂ ਬਾਅਦ ETT ਯੂਨੀਅਨ ਦੀ ਮੰਗ ਦੇ ਉੱਤੇ ਇਹ ਕਿਹਾ ਸੀਗਾ ਕਿ ਅਸੀਂ ਗੌਰ ਜਿਹੜਾ ਜੀ ਉਹ ਕਰਾਂਗੇ, ਪਰ ਅਜੇ ਤੱਕ ਸਰਕਾਰ ਦੀ ਤਰਫੋਂ ਇਹਨਾਂ ਨੂੰ ਕੋਈ ਮਿਲ ਨਹੀਂ ਗਿਆ। ਔਰ ਇਹ ਕਿਹਾ ਜਾ ਰਿਹਾ ਜੀ ਕਿ ਉਹਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਹੈ ਜਸਵਿੰਦਰ ਸਿੰਘ ਸਿੱਧੂ ਦੀ, ਪਰ ਸਰਕਾਰ ਜਿਹੜੀ ਹੈ ਜੀ ਉਹ ਗੋਲਕ ਬਚਾਓ ਮੋਰਚੇ ਦੇ ਵਿੱਚ ਬਿਜ਼ੀ ਆ ਜੀ। ਬਿਲਕੁਲ ਬਿਲਕੁਲ ਜੀ, ਇਹਨਾਂ ਨੂੰ ਅੱਖੋਂ ਪਰੋਖੇ ਜਿਹੜਾ ਇਹਨਾਂ ਨੇ ਕੀਤਾ ਹੋਇਆ ਆ। ਅਗਲੀ ਆਪਾਂ ਗੱਲ ਕਰਦੇ ਹਾਂ ਵੀ ਚੰਡੀਗੜ੍ਹ ਦੇ ਇਲਾਕੇ ਜਿਹੜੇ ਡਕੈਤ ਆ ਕਈ ਆ ਉਹ ਕਾਫੀ ਜਿਹੜੇ ਜੀ ਡਾਕੇ ਮਾਰ ਰਹੇ ਆ। 3 ਫਾਰਮ ਹਾਊਸਾਂ ਦੇ ਉੱਤੇ ਡਾਕੇ ਵੱਜਣ ਦੀ ਜਿਹੜੀ ਖਬਰ ਆ ਰਹੀ ਆ ਜੀ। ਜਿਹੜੇ ਹਾਲਾਤ ਨੇ ਜਿਹੜੀ ਉਹ ਕਈ ਪਾਸਿਆਂ ਤੋਂ ਜਿਹੜੇ ਇਹ ਕਹਿ ਲਓ ਕਿ ਕਾਬੂ ਤੋਂ ਬਾਹਰ ਜਿਹੜੇ ਉਹ ਹੁੰਦੇ ਜਾ ਰਹੇ ਨੇ ਜੀ। ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਵਿਗੜਦੀ ਜਿਹੜੀ ਜਾ ਰਹੀ ਹੈ ਜੀ। ਔਰ ਖੁੱਡਾ ਲਾਹੌਰਾ
ਸਿਉਂਕ ਦੇ 3 ਫਾਰਮ ਹਾਊਸਾਂ ਦੇ ਵਿੱਚ ਜਿਹੜੇ ਨੇ ਜੀ ਉਹ ਡਾਕੇ ਵੱਜੇ ਨੇ ਰਾਤ ਨੂੰ। ਡਕੈਤ ਗਰੋਹ ਜੀ ਉਹਨਾਂ ਨੇ ਤੜਕਸਾਰ ਜਿਹੜਾ ਖੁੱਡਾ ਲਾਹੌਰਾ ਦੇ ਇੱਕ ਫਾਰਮ ਹਾਊਸ, ਪਿੰਡ ਸਿਉਂਕ ਦੇ 2 ਫਾਰਮ ਹਾਊਸਾਂ ਦੇ ਵਿੱਚ ਡਾਕੇ ਮਾਰ ਕੇ 4 ਬੰਦੇ ਜਿਹੜੇ ਨੇ ਜੀ ਉਹਨਾਂ ਨੂੰ ਜ਼ਖਮੀ ਕੀਤਾ। ਉਹ ਘਰ ਦੇ ਵਿੱਚ ਪਏ ਹੋਏ ਗਹਿਣੇ, ਨਗਦੀ ਤੇ ਹੋਰ ਸਾਜੋ ਸਮਾਨ ਜਿਹੜਾ ਜੀ ਉਹ ਲੁੱਟ ਕੇ ਲੈ ਗਏ ਨੇ ਜੀ। ਇਹ ਪਤਾ ਲੱਗਾ ਜੀ ਕਿ 6 ਦੇ ਕਰੀਬ ਇਹਨਾਂ ਦੀ ਗਿਣਤੀ ਜਿਹੜੀ ਆ ਉਹ ਦੱਸੀ ਜਾਂਦੀ ਆ। ਖੁੱਡਾ ਲਾਹੌਰਾ ਦੇ ਵਿੱਚ ਪੰਜਾਬ ਦੇ ਸਾਬਕਾ DGP DS ਭੁੱਲਰ ਦਾ ਭੁੱਲਰ ਫਾਰਮ ਔਰ ਪਿੰਡ ਸਿਉਂਕ ਸਥਿਤ ਕੈਪਟਨ ਰਾਜਪਾਲ ਫਾਰਮ ਦੇ ਉੱਤੇ ਗਾਭਾ ਫਾਰਮ ਦੇ ਵਿੱਚ ਰਹਿੰਦੇ ਕਈ ਪਰਿਵਾਰਾਂ ਨੂੰ ਤਕਰੀਬਨ 12:30 ਤੋਂ ਲੈ ਕੇ 2:30 ਵਜੇ ਦੇ ਦੌਰਾਨ ਇਹ ਡਾਕੇ ਜਿਹੜੇ ਨੇ ਉਹ ਪਏ ਨੇ। ਪੁਲਿਸ ਨੇ ਅਜੇ ਤੱਕ ਕਿਸੇ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਨਹੀਂ ਕੀਤਾ। ਇਹ ਤੁਸੀਂ ਅੰਦਾਜ਼ਾ ਲਾ ਲਓ ਕਿ ਇੱਕੋ ਰਾਤ ਦੇ ਵਿੱਚ ਇੰਨੇ ਡਾਕੇ ਜਿਹੜੇ ਦੀ ਪੈਣੇ ਉਹ ਇੱਕ ਖਤਰੇ ਦੀ ਘੰਟੀ ਜਿਹੜੀ ਆ ਜੀ ਉਹ ਸਰਕਾਰ ਦੇ ਵਾਸਤੇ ਕਹੇ ਜਾ ਸਕਦੇ ਨੇ, ਪ੍ਰਸ਼ਾਸਨ ਦੇ ਵਾਸਤੇ ਜਿਹੜੇ ਆ ਉਹ ਕਹੇ ਜਾ ਸਕਦੇ ਨੇ। ਕੱਲ ਵੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ, ਜਿਹੜਾ ਸ਼ਾਮ ਦਾ ਸਮਾਂ ਹੈ ਤਕਰੀਬਨ 7 ਵਜੇ ਤੋਂ ਬਾਅਦ ਜਿਹੜੀਆਂ ਲਿੰਕ ਸੜਕਾਂ ਨੇ ਉਹਦੇ ਉੱਤੇ ਨਿਕਲਣਾ ਮੁਸ਼ਕਲ ਹੋ ਗਿਆ ਜੀ। ਇਹ ਕਿਹਾ ਜਾ ਰਿਹਾ ਕਿ ਉੱਥੇ ਰਿਸਕ ਨਾ ਲਿਆ ਜਾਵੇ, ਪਰਿਵਾਰ ਦੇ ਨਾਲ ਜਾਂਦਿਆਂ ਹੋਇਆਂ ਜਾਂ ਇਕੱਲੇ ਦੇ ਇਕੱਲੇ ਵੀ ਜਿਹੜੀਆਂ ਗੱਡੀਆਂ ਜੀ ਅੱਗੇ ਪਿੱਛੇ ਲਾ ਕੇ ਉਹਨਾਂ ਨੂੰ ਘੇਰ ਲੈਂਦੀਆਂ ਨੇ, ਫਿਰ ਲੁੱਟ ਖਸੁੱਟ ਜਿਹੜੀ ਆ ਜੀ ਉਹ ਸ਼ਰੇਆਮ ਹੋ ਰਹੀ ਆ। ਪਰ ਇਹ ਸਾਰਾ ਕੁਝ ਸਾਹਮਣੇ ਨਹੀਂ ਆ ਰਿਹਾ ਜੀ। ਮੇਰੇ ਇੱਕ ਮਿੱਤਰ ਹੀ ਨੂੰ 7 ਕੁ ਦਿਨ ਪਹਿਲਾਂ ਇਸੇ ਤਰੀਕੇ ਨਾਲ 3 ਗੱਡੀਆਂ ਨੇ ਘੇਰਨ ਦੀ ਕੋਸ਼ਿਸ਼ ਕੀਤੀ। ਉਹ ਤਾਂ ਤਕੜੇ ਰਹੇ, ਗੱਡੀ ਜਿਹੜੇ ਭਜਾ ਕੇ ਲੈ ਗਏ, ਪਰ FIR ਦਰਜ ਆ ਜੀ, ਅਜੇ ਤੱਕ ਗ੍ਰਿਫਤਾਰੀ ਕੋਈ ਨਹੀਂ ਹੋਈ। ਜੀ ਬਿਲਕੁਲ ਜੀ, ਬਿਲਕੁਲ ਜੀ। ਜਿਹੜਾ ਪੁਲਿਸ ਪ੍ਰਸ਼ਾਸਨ ਹਰ ਇੱਕ ਕੰਮ ਦੇ ਵਿੱਚ ਜਿਹੜਾ ਨਾਕਾਮ ਆ ਉਹ ਨਜ਼ਰ ਆ ਰਿਹਾ ਆ। ਤੇ ਇਸੇ ਦੇ ਤਹਿਤ ਆਪਾਂ ਜਿਹੜਾ ਪੁੱਛਣਾ ਚਾਹੁੰਦੇ ਹਾਂ ਵੀ ਲੇਟੈਸਟ ਜਿਹੜੇ ਡਰੱਗ ਦਾ ਜਿਹੜਾ ਮਾਮਲਾ ਹੈ ਜਿਸ ਦੇ ਵਿੱਚ ਰਾਜਾ ਵੜਿੰਗ ਦਾ ਨਾਂ ਆਉਂਦਾ ਆ, ਭੋਲੇ ਨੇ ਜਿਹੜੇ ਕਈ ਖੁਲਾਸੇ ਕੀਤੇ ਆ, ਸ਼ਸ਼ੀਕਾਂਤ ਹੁਣਾਂ ਨੇ ਕਈ ਖੁਲਾਸੇ ਕੀਤੇ ਆ, ਮਜੀਠੀਏ ਦਾ ਨਾਂ ਆਈ ਜਾਂਦਾ ਆ। ਲੇਟੈਸਟ ਜਿਹੜੀ ਇਸ ਟਾਈਮ ਅਪਡੇਟ ਆ ਉਸ ਦੇ ਉੱਤੇ ਕੀ ਚੱਲ ਰਹੀ ਹੈ? ਜਿਹੜਾ ਰਾਜਾ ਵੜਿੰਗ ਵਾਲਾ ਸੀਗਾ ਜੀ, ਉਹਦਾ ਜਿਹੜਾ ਮੁਲਜ਼ਮ ਹੈ ਗੁਰਲਾਲ ਸਿੰਘ, ਉਹਦੇ ਪੁਲਿਸ ਰਿਮਾਂਡ ਦੇ ਵਿੱਚ 4 ਦਿਨਾਂ ਦਾ ਵਾਧਾ ਹੋ ਗਿਆ ਜੀ। ਅੰਮ੍ਰਿਤਸਰ ਦਾ ਜਿਹੜਾ ਤਹਿਕੀਕਾਤ ਸੈਂਟਰ ਆ ਜੀ, ਜਿਹਨੂੰ ਤਸੀਹਾ ਸੈਂਟਰ ਵੀ ਕਿਹਾ ਜਾਂਦਾ, ਉੱਥੇ ਇਹਨੂੰ ਭੇਜਿਆ ਜਾ ਸਕਦਾ ਜੀ। ਇਹ ਕਿਹਾ ਜਾ ਰਿਹਾ ਕਿ ਗੁਰਲਾਲ ਸਿੰਘ ਦੀ ਨਿੱਜੀ ਡਾਇਰੀ ਤੇ ਉਹਦੇ ਮੋਬਾਇਲ ਫੋਨ ਦੇ ਵਿੱਚ ਭਰੇ ਜਿਹੜੇ ਵਿਅਕਤੀਆਂ ਦੇ ਨੰਬਰ ਨੇ ਉਹਦੇ ਉੱਤੇ ਵਿਸ਼ੇਸ਼ ਨਿਗਾਹ ਜਿਹੜੀ ਪੁਲਿਸ ਦੇ ਵੱਲੋਂ ਰੱਖੀ ਜਾ ਰਹੀ ਆ। ਉਹਦੀਆਂ ਜਿਹੜੀਆਂ ਗੱਡੀਆਂ ਨੇ ਉਹਨੂੰ ਵੀ ਪੂਰਾ ਪਰੋਲਿਆ ਜਿਹੜਾ ਜੀ ਉਹ ਜਾ ਰਿਹਾ। ਉਧਰ ਇਸ ਮਾਮਲੇ ਦੇ ਉੱਤੇ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਉਹਦੇ ਤੱਕ ਪਹੁੰਚ ਕੀਤੀ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ। ਜਿਹੜੀ 70 ਲੱਖ ਰੁਪਈਆ ਆਇਆ ਸੀਗਾ ਹਵਾਲਾ ਦੇ ਰਾਹੀਂ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ, ਜਿਹਦੇ ਕਾਗਜ਼ਾਤ ਪਿਛਲੇ ਦਿਨੀ ਪੇਸ਼ ਕੀਤੇ ਸੀਗੇ ਸੁਖਪਾਲ ਸਿੰਘ ਖਹਿਰਾ ਨੇ, ਪਰ ਵਿਰੋਧੀ ਧਿਰ ਕਾਂਗਰਸ ਨੇ ਇਹਨੂੰ ਗੌਲਿਆ ਹੀ ਨਹੀਂ। ਵਿਧਾਨ ਸਭਾ ਦੇ ਵਿੱਚ ਤਾਂ ਮੁਕੰਮਲ ਰੂਪ ਦੇ ਵਿੱਚ ਜਿਹੜੀ ਕਾਂਗਰਸ ਆ ਉਹ ਫੇਲ ਹੋ ਕੇ ਨਿਕਲੀ ਆ, ਦੋਸਤਾਨਾ ਮੈਚ ਹੀ ਖੇਡਦੀ ਰਹੀ ਵਿਧਾਨ ਸਭਾ ਦੇ ਵਿੱਚ। ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਇਸ ਮਾਮਲੇ ਨੂੰ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਤੱਕ ਲੈ ਗਏ ਨੇ ਤੇ ਉਹਨਾਂ ਨੂੰ ਸਣੇ ਸਬੂਤਾਂ ਦੇ ਇਹ ਸਾਰਾ ਕੁਝ ਜਿਹੜਾ ਜੀ ਦੇ ਆਏ ਨੇ। ਦੇਖਦੇ ਆ ਇਹਦੇ ਉੱਤੇ ED ਕੀ ਸਟੈਪ ਲੈਂਦੀ ਹੈ। ਜੀ ਬਿਲਕੁਲ। ਤੇ ਆਪਾਂ ਭਾਜਪਾ ਦੇ ਯੂਟਰਨਾਂ ਦੀ ਆਪਾਂ ਗੱਲ ਕਰ ਰਹੇ ਸੀ। ਇੱਕ ਹੋਰ ਜਿਹੜੀ ਇੱਕ ਖਬਰ ਆ ਰਹੀ ਆ, ਭਾਜਪਾ ਦੇ MP ਜਿਹੜੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਆ ਵੀ ਇਸ ਜਨਮ ਦੇ ਵਿੱਚ ਜਿਹੜਾ ਕਾਲਾ ਧਨ ਆ ਉਹ ਤਾਂ ਵਾਪਸ ਲਿਆ ਹੀ ਨਹੀਂ ਸਕਦੇ ਜੀ। ਉਹਨੇ ਇਹ ਗੱਲ ਕਹੀ ਆ, ਕਹਿੰਦਾ ਇਹ ਪੋਸੀਬਲ ਹੀ ਨਹੀਂ ਹੈ ਕਿ ਕਾਲਾ ਧਨ ਜਿਹੜਾ ਵਾਪਸ ਲਿਆਂਦਾ ਜਾਏ। ਸੱਚੀ ਗੱਲ ਕਹਿੰਦਾ ਵੈਸੇ, ਕਿਉਂਕਿ ਇੱਥੇ ਇਹ ਆ ਮਾਮਲਾ, ਇਹ ਕੋਈ ਕਾਂਗਰਸੀਆਂ ਦਾ ਤਾਂ ਹੈ ਨਹੀਂ ਇਕੱਲਿਆਂ ਦਾ ਜੀ। ਇਹਦੇ ਵਿੱਚ ਤਾਂ ਸ਼ਾਇਦ ਹੀ ਕੋਈ ਪਾਰਟੀ ਜਿਹੜੀ ਹੈ ਜੀ ਬਚੀ ਹੋਵੇ ਜਿਹਦਾ ਇਹ ਪੈਸਾ ਇੱਥੇ ਵਿਦੇਸ਼ਾਂ ਦੇ ਵਿੱਚ ਜਿਹੜਾ ਬਲੈਕ ਮਨੀ ਦੇ ਰੂਪ 'ਚ ਨਾ ਪਿਆ ਹੋਵੇ। ਇਹ ਟੇਢੀ ਖੀਰ ਹੈ ਜੀ, ਪੋਸੀਬਲ ਨਹੀਂ ਹੋ ਸਕਦਾ। ਮੈਂ ਤਾਂ ਅਕਸਰ ਇਹ ਕਹਿੰਦਾ ਕਿ ਅੱਗੋਂ ਜਿਹੜਾ ਜੀ ਇਹ ਨਾ ਜਾਵੇ, ਇਹਨੂੰ ਬਚਾਉਣ ਦਾ ਕੁਝ ਪ੍ਰਬੰਧ ਕਰ ਲਿਆ ਜਾਵੇ ਤਾਂ ਉਹ ਕਾਰਗਰ ਸਾਬਤ ਹੋ ਸਕਦਾ ਹੈ। ਜਿਹੜਾ ਸਵਿਟਜ਼ਰਲੈਂਡ ਦੇ ਵਿੱਚੋਂ ਸਵਿਸ ਬੈਂਕਾਂ ਦੇ ਵਿੱਚੋਂ ਕੋਈ ਵਾਪਸ ਆ ਜਾਊਗਾ, ਇਹ ਮੰਗੇਰੀ ਲਾਲ ਦੇ ਸੁਪਨੇ ਨੇ ਜਿਹੋ ਜਿਹੇ ਰਾਮਦੇਵ ਲੈਂਦਾ ਸੀਗਾ। ਜਿਹੜਾ ਰਾਮਦੇਵ ਬਹੁਤਾ ਕੁਝ ਉਠਾਉਂਦਾ ਸੀਗਾ ਜੀ, ਉਹਨੇ ਤਾਂ ਆਪ ਟਾਪੂ ਖਰੀਦਿਆ ਹੋਇਆ ਜੀ ਇੱਥੇ ਇੰਗਲੈਂਡ ਦੇ ਨੇੜੇ, ਔਰ ਇਹ ਕਿਹਾ ਜਾਂਦਾ ਜੀ ਕਿ ਉਹ ਵੀ ਹਵਾਲਾ ਦੇ ਪੈਸੇ ਦੇ ਨਾਲ ਜਿਹੜਾ ਖਰੀਦਿਆ। ਤੁਸੀਂ ਕਿਹਨੂੰ ਇੱਥੋਂ ਪੜੋਗੇ ਜੀ? ਇਸ ਆਮਾਮ 'ਚ ਸਾਰੇ ਨੰਗੇ ਨੇ। ਜਿਹੜੀ ਉਹਨੇ ਸਵਾਲ ਉਠਾਇਆ ਉਹ ਸਹੀ ਹੈ। ਇਹ ਬਹੁਤ ਔਖਾ ਹੈ ਜੀ ਕਿ ਉੱਥੋਂ ਜਿਹੜਾ ਇਹ ਪੈਸਾ ਲਿਆਂਦਾ ਜਾ ਸਕੇ। ਜੀ ਬਿਲਕੁਲ। ਤੇ ਅਗਲੀ ਆਪਾਂ ਜਿਹੜਾ ਗੱਲ ਕਰਦੇ ਹਾਂ ਵੀ ਕਬੱਡੀ ਲੀਗ ਦੀ ਜਿਹੜੇ ਇਸ ਟਾਈਮ ਪੂਰੀ ਜਿਹੜਾ ਚਰਚਾ ਛਿੜੀ ਹੋਈ ਆ ਤੇ ਕੁਝ ਕੁ ਦਿਨਾਂ ਤੋਂ ਜਿਹੜੇ ਉਸ ਦੇ ਵਿੱਚ ਘਪਲੇਬਾਜ਼ੀ ਦੀ ਜਿਹੜੀਆਂ ਗੱਲਾਂ ਉਹ ਸਾਹਮਣੇ ਆ ਰਹੀਆਂ ਸੀ ਤੇ ਅੱਜ ਜਿਹੜੇ ਭਗਵੰਤ ਮਾਨ ਹੁਣਾਂ ਨੇ ਜਿਹੜੀ ਉਸ ਘਪਲੇ ਦੇ ਬਾਰੇ ਜਿਹੜਾ ਉਹ ਦੱਸਿਆ ਆ, ਵਿਸਥਾਰ 'ਚ ਦੱਸੋ ਜੀ ਕੀ ਉਹਨਾਂ ਨੇ ਦੱਸਿਆ?
ਜਿਹੜੇ ਜੀ ਕੁਝ ਖਿਡਾਰੀ ਨੇ, ਭਗਵੰਤ ਮਾਨ ਹੋਰਾਂ ਨੇ ਸੰਗਰੂਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਸਾਰੇ ਦੇ ਸਾਰੇ ਜਿਹੜੇ ਨੇ ਜੀ ਉਹ ਮੀਡੀਆ ਦੇ ਸਾਹਮਣੇ ਪੇਸ਼ ਕੀਤੇ ਨੇ ਜੀ। ਜੀ ਜੀ। ਇਹ ਵਿਸ਼ਵ ਕਬੱਡੀ ਲੀਗ ਜਿਹੜੀ ਹੈ ਜੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਜਿਹੜੀ ਹੈ ਜੀ ਉਹ ਘਿਰ ਗਈ ਹੈ। ਭਗਵੰਤ ਮਾਨ ਹੋਰਾਂ ਨੇ ਸਾਰਿਆਂ ਨੂੰ ਇਹਨਾਂ ਨੂੰ ਮੀਡੀਆ ਦੇ ਸਾਹਮਣੇ ਪੇਸ਼ ਜਿਹੜਾ ਜੀ ਕੀਤਾ ਔਰ ਇਹ ਕਿਹਾ ਗਿਆ ਕਿ ਪੱਖਪਾਤੀ ਜਿਹੜਾ ਰਵੱਈਆ ਕਰਕੇ ਇਹਨਾਂ ਕਬੱਡੀ ਦੇ ਖਿਡਾਰੀਆਂ ਨੂੰ ਟਰਾਇਲ ਪਾਸ ਕਰਨ ਦੇ ਬਾਵਜੂਦ ਕਬੱਡੀ ਦੀ ਟੀਮ ਲਈ ਨਹੀਂ ਚੁਣਿਆ ਗਿਆ ਔਰ ਆਪਣੇ ਜਿਹੜੇ ਪਸੰਦੀਦਾ ਖਿਡਾਰੀ ਸੀ ਉਹ ਚੁਣ ਲਏ। ਘਪਲਾ ਇਹਦੇ ਵਿੱਚ ਇੱਕ ਇਹ ਹੋਇਆ ਕਿ ਡੋਪ ਟੈਸਟ ਦੇ ਨਾਂ ਦੇ ਉੱਤੇ ਸਾਰੇ ਖਿਡਾਰੀਆਂ ਤੋਂ 30-30 ਹਜ਼ਾਰ ਰੁਪਈਆ ਜਿਹੜਾ ਜੀ ਉਹ ਲਿਆ ਗਿਆ। ਜੀ ਜੀ। ਕਿੰਨੇ ਖਿਡਾਰੀਆਂ ਦੇ ਡੋਪ ਟੈਸਟ ਹੋਏ? ਸ਼ਾਇਦ 300 ਤੋਂ ਉੱਪਰ ਜਿਹੜਾ ਜੀ ਉਹ ਦੱਸਿਆ ਜਾਂਦਾ। 30-30 ਹਜ਼ਾਰ ਦੇ ਨਾਲ ਤੁਸੀਂ ਅੰਦਾਜ਼ਾ ਲਾ ਲੈਣਾ ਕਿੰਨੇ ਪੈਸੇ ਇਕੱਠੇ ਹੋ ਗਏ। ਜੀ ਜੀ ਜੀ। ਜਿਹੜਾ ਡੋਪ ਟੈਸਟ ਜਿਹੜਾ ਕਰਾਉਣ ਦੀ ਗੱਲ ਕੀਤੀ ਗਈ ਸੀ, ਇਹ ਕਿਹਾ ਗਿਆ ਜੀ ਕਿ ਜਿਨ੍ਹਾਂ ਨੇ ਇਹ ਡੋਪ ਟੈਸਟ ਜਿਹੜਾ ਜੀ ਖੇਡ ਮੰਤਰਾਲੇ ਦੇ ਵੱਲੋਂ ਕਰਵਾਇਆ ਜਾਣਾ ਸੀਗਾ ਉਹ ਤਾਂ ਪੈਸੇ ਕੋਈ ਲੈਂਦੇ ਨਹੀਂ ਇਹਦੇ। ਜੀ ਜੀ। 30,000 ਰੁਪਇਆ ਕਿਉਂ ਲਿਆ ਗਿਆ? ਇਹ ਖਿਡਾਰੀਆਂ ਨੂੰ ਕਿਹਾ ਗਿਆ ਕਿ ਜਦੋਂ ਤੁਸੀਂ ਸਿਲੈਕਟ ਹੋ ਜਾਓਗੇ ਫਿਰ ਇਹ ਜਿਹੜੇ 30,000 ਰੁਪਏ ਆ ਤੁਹਾਡੇ ਮੋੜ ਦਿੱਤੇ ਜਾਣਗੇ। ਜਿਹੜੇ ਇਹ ਖਿਡਾਰੀ ਜਿਨ੍ਹਾਂ ਨੂੰ ਭਗਵੰਤ ਮਾਨ ਨੇ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਉਹ ਕਹਿੰਦੇ ਸਾਡੇ ਤੋਂ 30-30 ਹਜ਼ਾਰ ਵੀ ਲੈ ਲਏ, ਨਾ ਪੈਸਾ ਮੋੜਿਆ, ਨਾ ਸਾਡਾ ਜਿਹੜਾ ਜੀ ਇਹ ਸਾਨੂੰ ਸਿਲੈਕਟ ਕੀਤਾ ਗਿਆ। ਉਹਨਾਂ ਨੇ ਖੁੱਲ੍ਹਾ ਚੈਲੰਜ ਕੀਤਾ ਕਿ ਜਿਹੜੀ ਸਿਲੈਕਟ ਕੀਤੀ ਗਈ ਟੀਮ ਹੈ ਉਹਦੇ ਨਾਲ ਸਾਡਾ ਮੈਚ ਖੁੱਲ੍ਹਾ ਰਖਾ ਲਓ ਪੰਜਾਬ ਦੇ ਵਿੱਚ। ਜੇ ਉਹ ਜਿੱਤ ਜਾਣ ਤਾਂ ਉਹਨਾਂ ਨੂੰ ਚੁਣ ਲਓ, ਜੇ ਅਸੀਂ ਜਿੱਤ ਗਏ ਤਾਂ ਸਾਨੂੰ ਜਿਹੜਾ ਜੀ ਉਹ ਚੁਣ ਲੈਣਾ। ਇਹਨਾਂ ਖਿਡਾਰੀਆਂ ਦਾ ਇਹ ਕਹਿਣਾ ਹੈ ਕਿ ਜਿਹੜੇ ਖਿਡਾਰੀ ਸਿਲੈਕਟ ਕੀਤੇ ਨੇ ਇੱਕ ਤਾਂ 30-30 ਹਜ਼ਾਰ ਡੋਪ ਟੈਸਟ ਦਾ ਪਹਿਲਾਂ ਲਿਆ ਗਿਆ, ਮੁੜ ਕੇ ਉਹਨਾਂ ਤੋਂ ਮੋਟੀਆਂ ਰਕਮਾਂ ਲੈ ਕੇ ਟੀਮ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਗਿਆ। ਉਹਨਾਂ ਨੇ ਕਿਹਾ ਕਿ ਵਾਡਾ ਏਜੰਸੀ ਜਿਹੜੀ ਹੈ ਜੀ ਉਹਦੇ ਤੋਂ ਮੁਫਤ ਡੋਪ ਟੈਸਟ ਹੁੰਦੇ ਨੇ, ਉਹ ਪੈਸਾ ਨਹੀਂ ਲੈਂਦੀ। ਫਿਰ 30-30 ਹਜ਼ਾਰ ਰੁਪਇਆ ਕਿਹਦੀ ਜੇਬ ਦੇ ਵਿੱਚ ਗਿਆ? ਭਗਵੰਤ ਮਾਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਮਾਮਲਾ ਉਹ ਪਾਰਲੀਮੈਂਟ ਦੇ ਵਿੱਚ ਉਠਾਉਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਪਿਛਲੇ ਹੁਣ ਤੱਕ ਵਿਸ਼ਵ ਕਬੱਡੀ ਕੱਪ ਹੋਏ ਨੇ ਉਹਦੇ ਵਿੱਚ ਵੀ ਵੱਡਾ ਘਪਲਾ ਹੋਇਆ, ਇਹਨਾਂ ਦੀ ਜਾਂਚ ਵੀ ਜਿਹੜੀ ਹੈ ਉਹ CBI ਤੋਂ ਕਰਵਾਈ ਜਾਣੀ ਚਾਹੀਦੀ ਹੈ। ਅੱਜ ਜਿਹੜੀਆਂ ਅਖਬਾਰਾਂ ਨੇ ਉਹਨੇ ਪ੍ਰਮੁੱਖਤਾ ਦੇ ਨਾਲ ਇਹ ਜਿਹੜਾ ਘਪਲਾ ਜੀ ਉਹਨੂੰ ਛਾਪਿਆ। ਦੇਖਦੇ ਹਾਂ ਜੀ ਕਿ ਜਿਹੜੀ ਲੀਗ ਇਹ ਸ਼ੁਰੂ ਹੋਣ ਜਾ ਰਹੀ ਹੈ ਇਹਦੇ ਵਾਸਤੇ ਪ੍ਰਗਟ ਸਿੰਘ ਹੋਰੀ ਤਾਂ ਤੁਹਾਡੇ ਇੱਧਰ ਗੁਆਂਢ ਕੈਨੇਡਾ ਦੇ ਵਿੱਚ ਆਏ ਹੋਏ ਨੇ ਇਹਨੂੰ ਪ੍ਰਮੋਟ ਕਰਨ ਦੇ ਵਾਸਤੇ। ਉਸ ਤੋਂ ਪਹਿਲਾਂ ਆਹ ਜਿਹੜਾ ਮਾਮਲਾ ਨੰਗਾ ਹੋ ਗਿਆ ਇਹ ਸਾਹਮਣੇ ਆਉਣਾ ਚਾਹੀਦਾ ਜੀ। 30-30 ਹਜ਼ਾਰ ਰੁਪਇਆ ਕੌਣ ਇਕੱਠਾ ਕਰ ਗਿਆ ਔਰ ਕਿੰਨੇ ਖਿਡਾਰੀਆਂ ਤੋਂ ਇਹ ਲਿਆ ਗਿਆ? ਜੇ ਮੰਨ ਲਓ 200 ਤੋਂ ਵੀ ਲਿਆ ਗਿਆ ਹੋਵੇ ਤੇ ਸੱਚ ਹੋ ਗਿਆ ਜੀ। ਬਹੁਤ ਜੀ ਬਹੁਤ, ਬਿਲਕੁਲ ਜੀ। ਹਰ ਇੱਕ ਪਾਸੇ ਜਿਹੜੀ ਘਪਲੇਬਾਜ਼ੀ ਆ ਉਹ ਚੱਲ ਰਹੀ ਹੈ, ਤਾਂ ਹੀ ਇਹਨਾਂ ਨੇ ਵੱਧ ਤੋਂ ਵੱਧ ਟੀਮਾਂ ਜਿਹੜੀਆਂ ਜੀ ਬਣਾਤੀਆਂ ਤਾਂ ਜੋ ਇਹਨਾਂ ਨੂੰ ਖੁੱਲ੍ਹੇ ਖਰਚੇ ਜਿਹੜੇ ਆ ਜੀ ਇਸ ਹਿਸਾਬ ਦੇ ਨਾਲ ਸਰਕਾਰ ਨੂੰ ਇਹ ਬਣਾਉਂਦੇ ਰਹਿਣ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਿਮਨੀ ਚੋਣਾਂ ਬਾਰੇ, ਤੇ ਕੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੇ ਆਪਣੇ ਉਮੀਦਵਾਰਾਂ ਦੇ ਬਾਰੇ ਕੁਝ ਦੱਸਿਆ ਜੀ? ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਜੀ ਜਿਹੜਾ ਜਰਨੈਲ ਸਿੰਘ ਪੱਤਰਕਾਰ ਤੇ ਇੱਕ ਹੋਰ ਜਿਹੜੇ ਨੇ ਜੀ ਉਹ ਸਾਰੀ ਗੱਲਬਾਤ ਕਰ ਗਏ ਨੇ ਇੱਥੇ, ਕਿਉਂਕਿ ਅੱਜ ਅਰਵਿੰਦ ਕੇਜਰੀਵਾਲ ਹੋਰੀ ਇੱਥੇ ਸਾਡੇ ਸਮੇਂ ਮੁਤਾਬਕ ਹੁਣ ਤੋਂ 2.5 ਘੰਟੇ ਤੋਂ ਬਾਅਦ ਜਿਹੜੇ ਜੀ ਆ ਰਹੇ ਨੇ ਪੰਜਾਬ ਦੇ ਵਿੱਚ। ਸੁਨਾਮ ਦੇ ਵਿੱਚ 3 ਰੋਜ਼ਾ ਕਾਨਫਰੰਸ ਆਮ ਆਦਮੀ ਪਾਰਟੀ ਦੀ ਹੋ ਰਹੀ ਹੈ। ਸੁਨਾਮ ਸ਼ਹੀਦ ਊਧਮ ਸਿੰਘ ਹੋਰਾਂ ਦਾ ਪਿੰਡ ਹੈ। ਉੱਥੇ 26 ਤਰੀਕ ਨੂੰ ਅਰਵਿੰਦ ਕੇਜਰੀਵਾਲ ਹੋਰੀ ਦੋਨੋਂ ਸੀਟਾਂ ਤੋਂ ਜਿਹੜਾ ਉਮੀਦਵਾਰ ਦਾ ਐਲਾਨ ਜਿਹੜਾ ਜੀ ਉਹ ਕਰਨਗੇ। ਅੱਜ ਕਾਂਗਰਸ ਦੇ ਵੱਲੋਂ ਐਲਾਨ ਜਿਹੜਾ ਜ਼ਰੂਰ ਕਰ ਦਿੱਤਾ ਜਾਊਗਾ। ਹਰਮਿੰਦਰ ਜੱਸੀ ਹੋਰੀ ਜਿਹੜੇ ਨੇ ਜੀ ਉਹ ਤਲਵੰਡੀ ਸਾਬੋ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ ਤੇ ਪਟਿਆਲੇ ਤੋਂ ਪਰਨੀਤ ਕੌਰ ਨੂੰ ਟਿਕਟ ਜਿਹੜੀ ਹੈ ਜੀ ਉਹ ਦਿੱਤੀ ਜਾ ਰਹੀ ਹੈ। ਅਕਾਲੀ ਦਲ ਨੇ ਜੀਤ ਮਹਿੰਦਰ ਸਿੰਘ ਹੋਰਾਂ ਨੂੰ ਕਾਂਗਰਸ ਦਾ ਉਮੀਦਵਾਰ ਐਲਾਨਿਆ ਹੋਇਆ ਤਲਵੰਡੀ ਸਾਬੋ ਤੋਂ। ਅਜੇ ਪਟਿਆਲੇ ਵਾਲੀ ਸੀਟ ਦਾ ਉਹਨਾਂ ਨੇ ਕੋਈ ਫੈਸਲਾ ਨਹੀਂ ਲਿਆ। ਇਹਦੇ ਉੱਤੇ BJP ਜਿਹੜੀ ਹੈ ਉਹ ਵੀ ਆਪਣਾ ਦਾਅਵਾ ਜਿਤਾਈ ਜਾਂਦੀ ਹੈ ਜੀ। ਮੇਰਾ ਖਿਆਲ ਉਮੀਦ ਹੈ ਜੀ ਕਿ ਕੱਲ੍ਹ ਤੱਕ ਸ਼ਾਇਦ ਉਮੀਦ ਹੈ ਕਿ ਇਹਦੇ ਨਾਮ ਜਿਹੜੇ ਨੇ ਉਹ ਜਾਰੀ ਹੋ ਜਾਣਗੇ ਆਮ ਆਦਮੀ ਪਾਰਟੀ ਵੱਲੋਂ। ਜੀ ਜੀ ਜੀ। ਤਾਂ ਸਰੋਤਿਓ ਇਹ ਸੀਗੀਆਂ ਜੀ ਕੁਛ ਖਬਰਾਂ ਜਿਹੜੀਆਂ ਜਿਸ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕੀਤੀ ਆਪਾਂ ਬਲਤੇਜ ਪੰਨੂ ਹੁਣਾਂ ਦੇ ਨਾਲ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਪਾਟਾ ਪਿਆ ਸਭ ਕੋੜਮਾ ਕਾਂਗਰਸ ਦਾ, ਪਹਿਲਾ ਸੱਜੇ ਤੇ ਖੱਬੇ ਵੱਲ ਜਾਏ ਦੂਜਾ। ਪਾਟਾ ਪਿਆ ਸਭ ਕੋੜਮਾ ਕਾਂਗਰਸ ਦਾ, ਪਹਿਲਾ ਸੱਜੇ ਤੇ ਖੱਬੇ ਵੱਲ ਜਾਏ ਦੂਜਾ। ਇੱਕ ਬਾਦਲ ਦੇ ਉਲਟ ਬਿਆਨ ਦਾਗੇ, ਫੌਰਨ ਬਾਦਲ ਦਾ ਫੋਨ ਘੁਮਾਏ ਦੂਜਾ। ਅੰਬਰਸਰ ਦੇ ਵੱਲ ਜਦ ਜਾਏ ਪਹਿਲਾ, ਦਿੱਲੀ ਵੱਲ ਪਿਆ ਕਾਰ ਦੌੜਾਏ ਦੂਜਾ। ਅੱਗੇ ਵੱਲ ਜਦ ਪਹਿਲੇ ਦਾ ਪੈਰ, ਪਿੱਛੇ ਵੱਲ ਫਿਰ ਪੈਰ ਖਿਸਕਾਏ ਦੂਜਾ। ਇੱਕੋ ਗੱਲੋਂ ਇਕੱਠੇ ਹਨ ਇਹ ਕਾਂਗਰਸੀਏ, ਰਹੇ ਰਾਹੁਲ ਨੂੰ ਸਾਰੇ ਹੀ ਆਖ ਲੀਡਰ। ਇੱਕੋ ਗੱਲੋਂ ਇਕੱਠੇ ਇਹ ਕਾਂਗਰਸੀਏ, ਰਹੇ ਰਾਹੁਲ ਨੂੰ ਸਾਰੇ ਹੀ ਆਖ ਲੀਡਰ। ਇੱਕ ਦੂਜੇ ਦੇ ਜੜੀ ਹਨ ਟੱਕ ਲਾਉਂਦੇ,
ਸਾਰੇ ਆਪਣੀ ਖੋਰ ਰਹੇ ਸਾਖ ਲੀਡਰ। ਜੀ ਬਹੁਤ ਬਹੁਤ ਜਿਹੜਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ, ਤੇ ਜਿਹੜੀਆਂ ਅੱਜ ਦੀਆਂ ਮੁੱਖ ਖਬਰਾਂ ਆ ਉਹਨਾਂ ਦੇ ਉੱਤੇ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਬਹੁਤ ਬਹੁਤ ਸ਼ੁਕਰੀਆ। ਕੱਲ੍ਹ ਤੱਕ ਲਈ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਅਸੀਂ ਪ੍ਰੋਗਰਾਮ ਖਬਰ ਤੇ ਨਜ਼ਰ ਇੱਥੇ ਹੀ ਹੁਣ ਇਹ ਪ੍ਰੋਗਰਾਮ ਸਮਾਪਤ ਹੁੰਦਾ ਹੈ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਦੇ ਸਪਾਂਸਰ ਸਨ ਰਜਿੰਦਰ ਕੌਰ ਜੀ ਸੈਨ ਹੋਜ਼ੇ ਤੋਂ, ਰਣਜੀਤ ਸਿੰਘ ਜੀ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਕਲੋਵਿਸ ਤੋਂ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਜਾਂ ਸਹਿਯੋਗ ਭੇਜਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਕਾਲ ਕਰ ਸਕਦੇ ਹੋ। ਜਾਣਕਾਰੀ ਪ੍ਰਾਪਤ ਕਰਨ ਦੇ ਲਈ ਨੰਬਰ 408 722 7698 408 722 7698 ਦੇ ਉੱਤੇ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।